ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੁਛ ਹੋ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503 ਜੈਂਡਰ ਹੋਮ ਲੋਨ ਵਾਲੇ ਮੋਹ ਚੀਮਾ ਦੀ 5599052575 ਖਾਲਸਾ ਇੰਸ਼ੋਰੈਂਸ ਏਜੰਸੀ 4082722500 ਗੁਰਦੀਪ ਸਿੰਘ ਵੱਡੀ ਕਲੋਵਸਤ ਰਾਮ ਸਿੰਘ ਸ਼ੇਰਗਿੱਲ ਸਲਮਾ ਮਨਜੀਤ ਸਿੰਘ ਦੇ ਫਰਜ਼ਨੋ ਗੁਰਚਰਨ ਸਿੰਘ ਜੀ ਬੇਕਰਸਫੀਲਡ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਅਮਰੀਕਾ ਦੇ ਅਖਬਾਰਾਂ ਨੇ ਜਿਹੜੀ ਇੱਕ ਖਬਰ ਛਾਪੀ ਆ ਐਕਸਪਰਟਾਂ ਦੀ ਰਾਏ ਦੇ ਨਾਲ ਕਿ ਭਾਰਤ ਵਿੱਚ ਜੋ ਮੌਤਾਂ ਦੀ ਗਿਣਤੀ ਦੱਸੀ ਜਾਂਦੀ ਉਹ ਨਹੀਂ, ਇਸ ਤੋਂ ਕਿਤੇ ਜ਼ਿਆਦਾ ਆ। ਦੇਖੋ, ਐਕਚੁਅਲੀ ਇਹ ਨਿਊਯਾਰਕ ਟਾਈਮਜ਼ ਹੈ ਜਿਹਨੇ ਕਿ ਕੁਝ ਐਕਸਪਰਟ ਰਾਏ ਦੇ ਨਾਲ ਔਰ ਇਸ ਤੋਂ ਇਲਾਵਾ ਇੱਥੇ ਇੱਕ ਸਰਵੇ ਜਿਹੜੇ ਆ ਉਹ ਕੀਤੇ ਗਏ ਆ। ਇਹਨਾਂ ਸਰਵੇ ਦੇ ਆਧਾਰ ਦੇ ਉੱਤੇ ਜਿਹੜੀਆਂ ਗੱਲਾਂ ਇਸ ਰਿਪੋਰਟ ਦੇ ਵਿੱਚ ਆਖੀਆਂ ਗਈਆਂ ਨੇ, ਜਿਹਦਾ ਆਪਾਂ ਅਕਸਰ ਜ਼ਿਕਰ ਜਿਹੜਾ ਉਹ ਕਰਦੇ ਆ ਕਿ ਕਿੰਨੀਆਂ ਮੌਤਾਂ ਜਿਹੜੀਆਂ ਨੇ ਉਹ ਨਾਰਮਲ ਤੌਰ ਦੇ ਉੱਤੇ ਹੁੰਦੀਆਂ ਨੇ ਭਾਰਤ ਦੇ ਵਿੱਚ, ਤੇ ਉਹਨਾਂ ਜਿਹੜੀਆਂ ਮੌਤਾਂ ਨੇ ਨਾਰਮਲ ਹੁੰਦੀਆਂ ਨੇ ਉਹਨਾਂ 'ਚ ਕਿੰਨੀਆਂ ਮੌਤਾਂ ਐਡ ਹੋ ਰਹੀਆਂ ਨੇ, ਕਿਉਂਕਿ ਜਿੰਨੇ ਮੌਤ ਦੀ ਰੋਜ਼ ਦੀ ਰੇਸ਼ੋ ਦੱਸੀ ਜਾ ਰਹੀ ਹੈ ਕਿ ਇੰਨੀਆਂ ਡੈਥ ਹੋ ਰਹੀਆਂ ਨੇ। ਜੇ ਆਪਾਂ ਇਹਨੂੰ ਉਸ ਹਿਸਾਬ ਦੇ ਨਾਲ ਲੈਂਦੇ ਆ, ਉਹਦੇ ਵਿੱਚ 4000 ਜਾਂ 4300 ਜਿਹੜਾ ਹੈ ਕਿ ਉਹਨੂੰ ਤੁਸੀਂ ਉਹਦੇ ਵਿੱਚ ਪਲੱਸ ਕਰ ਦਿੰਦੇ ਹੋ, ਤੇ ਉਹਦੇ ਨਾਲ ਜਿਹੜੇ ਸ਼ਮਸ਼ਾਨ ਘਾਟ ਭਰ ਨਹੀਂ ਸਕਦੇ। ਜੇ ਸ਼ਮਸ਼ਾਨ ਘਾਟ ਭਰੇ ਆ, ਗੰਗਾ ਕੰਢੇ ਜਿਹੜੀਆਂ ਮੌਤਾਂ ਨੇ, ਲਾਸ਼ਾਂ ਨੇ, ਉਹ ਨਹੀਂ ਗਿਣੀਆਂ ਜਾ ਰਹੀਆਂ। ਇੰਨਾ ਕੁਝ ਜੇ ਹੋ ਰਿਹਾ ਤੇ ਉਹਦੇ ਵਿੱਚ ਇਹ ਮੌਤਾਂ ਦੀ ਗਿਣਤੀ ਜ਼ਿਆਦਾ ਜਿਹੜੀ ਉਹ ਹੋਊਗੀ। ਨਿਊਯਾਰਕ ਟਾਈਮਜ਼ ਨੇ ਇਹ 1 ਦਰਜਨ ਦੇ ਕਰੀਬ ਜਿਹੜੇ ਐਕਸਪਰਟ ਨੇ ਉਹਨਾਂ ਦੀ ਰਾਏ ਦੇ ਨਾਲ ਇਹ ਰਿਪੋਰਟ ਤਿਆਰ ਕੀਤੀ ਹੈ। ਜਿਹੜੇ ਐਕਸਪਰਟ ਨੇ ਉਹਨਾਂ ਨੇ 3 ਹਿੱਸਿਆਂ ਦੇ ਵਿੱਚ ਵੰਡਿਆ ਇਹਨੂੰ। ਇੱਕ ਤਾਂ ਨਾਰਮਲ ਸਥਿਤੀ, ਇੱਕ ਖਰਾਬ ਸਥਿਤੀ ਤੇ ਇੱਕ ਸਭ ਤੋਂ ਖਰਾਬ ਜਿਹੜੀ ਉਹ ਸਥਿਤੀ। ਐਕਸਪਰਟ ਜਿਹੜੇ ਨੇ ਉਹ ਕਹਿੰਦੇ ਆ ਕਿ ਭਾਰਤ ਦੀ ਕਰੀਬ 50% ਆਬਾਦੀ ਜਿਹੜੀ ਆ ਉਹ ਕਰੋਨਾ ਦੀ ਲਪੇਟ ਦੇ ਵਿੱਚ ਆ ਚੁੱਕੀ ਆ। ਇਹ ਐਕਸਪਰਟ ਨੇ ਕਰੋਨਾ ਕਾਲ ਦੇ ਦੌਰਾਨ ਭਾਰਤ 'ਚ ਹੋਏ 3 ਸੀਰੋ ਸਰਵੇ ਜਿਹੜੇ ਆ ਉਹਨਾਂ ਨੂੰ ਆਧਾਰ ਬਣਾਇਆ। ਤਿੰਨਾਂ ਦੀਆਂ ਸਥਿਤੀਆਂ ਤੋਂ ਇਹ ਜਿਹੜਾ ਪਤਾ ਲੱਗਦਾ ਹੈ ਕਿ ਜਿਹੜੀ ਇੱਕ ਤਾਂ ਇਹਦੇ ਤੋਂ ਪੀੜਤ ਹੋਏ ਲੋਕ ਤੇ ਮੌਤਾਂ ਦੀ ਗਿਣਤੀ ਜਿਹੜੀ ਆ ਉਹ ਬਹੁਤ ਜ਼ਿਆਦਾ। ਇਹ ਕਿਹਾ ਗਿਆ ਕਿ 13.5% ਤੋਂ ਲੈ ਕੇ 28.5 ਗੁਣਾ ਤੱਕ ਜਿਹੜੀ ਆ ਉਹ ਜ਼ਿਆਦੀ ਹੈ। ਸਰਵੇ ਦੇ ਵੇਲੇ ਹਿਸਾਬ ਦੇ ਨਾਲ ਜੇ ਚੱਲੀਏ ਤੇ ਮਾਮਲੇ ਜਿਹੜੇ ਉਹ ਵੱਧਦੇ ਗਏ, ਜਿਸ ਤੋਂ ਕਿਹਾ ਜਾ ਸਕਦਾ ਹੈ ਕਿ ਭਾਰਤ ਦੀ ਅੱਧੀ ਜਨਸੰਖਿਆ ਇਸ ਰਿਪੋਰਟ ਦੇ ਮੁਤਾਬਕ ਕਰੋਨਾ ਦੀ ਲਪੇਟ ਦੇ ਵਿੱਚ ਹੈ। ਜਿਹੜੇ ਇੱਥੇ ਦੱਸੇ ਜਾ ਰਹੇ ਆ ਉਹਨਾਂ ਦੀ ਗਿਣਤੀ 3 ਕਰੋੜ ਪਲੱਸ ਹੈ ਟੋਟਲ ਦੀ, ਜਦੋਂ ਕਿ 3 ਲੱਖ ਤੋਂ ਉੱਪਰ ਜਿਹੜੀਆਂ ਮੌਤਾਂ ਦੱਸੀਆਂ ਜਾ ਰਹੀਆਂ ਨੇ। ਸੈਂਟਰ ਫਾਰ ਡਿਜ਼ੀਜ਼ ਡਾਇਨਾਮਿਕਸ ਇਕਨੋਮਿਕਸ ਐਂਡ ਪਾਲਿਸੀ ਦੇ ਨਿਰਦੇਸ਼ਕ ਜਿਹੜੇ ਨੇ ਉਹ ਇਹ ਗੱਲ ਕਹਿੰਦੇ ਆ ਕਿ ਇਹ ਜਿਹੜਾ ਡਾਟਾ ਹੈ ਇਹਨੂੰ ਖੰਗਾਲਣਾ ਹੋਊਗਾ, ਇਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਭਾਰਤ ਦੇ ਵਿੱਚ 50 ਤੋਂ 60 ਕਰੋੜ ਲੋਕ ਇਹਦੇ ਤੋਂ ਪੀੜਤ ਹੋਏ ਹੋ ਸਕਦੇ ਆ। ਜਿਹੜੇ ਸਰਵੇ ਨੇ ਉਹ ਇੱਕ ਸਰਵੇ ਤਾਂ ਕੀਤਾ ਗਿਆ 11 ਮਈ ਤੋਂ ਲੈ ਕੇ 4 ਜੂਨ 2020 ਤੱਕ। ਉਹਦੇ ਜਿਹੜਾ ਸਰਵੇ ਕਹਿੰਦਾ ਕਿ ਜਿੰਨੀਆਂ ਦੱਸੀਆਂ ਗਈਆਂ ਨੇ ਮੌਤਾਂ ਜਾਂ ਜਿੰਨੇ ਮਰੀਜ਼ ਦੱਸੇ ਗਏ ਆ ਉਹ ਤੋਂ 28.5 ਗੁਣਾ ਜ਼ਿਆਦਾ। 18 ਅਗਸਤ ਤੋਂ 20 ਸਤੰਬਰ 2020 ਤੱਕ ਇਹ 13.5 ਗੁਣਾ ਜ਼ਿਆਦਾ ਦੱਸੀਆਂ ਗਈਆਂ। 18 ਦਸੰਬਰ 2020 ਤੋਂ ਲੈ ਕੇ 6 ਜਨਵਰੀ 21 ਤੱਕ 26.5 ਗੁਣਾ ਜ਼ਿਆਦਾ ਜਿਹੜੀਆਂ ਉਹ ਦੱਸੀਆਂ ਗਈਆਂ ਨੇ। ਜੇ ਆਪਾਂ ਸੈਕੰਡ ਵੇਵ ਦੀ ਗੱਲ ਕਰਦੇ ਆ ਤੇ ਇਹਨੂੰ ਇਸ ਸਰਵੇ ਨੂੰ ਜਿਹੜਾ ਉਹ ਸਾਹਮਣੇ ਰੱਖਦੇ ਆ ਤਾਂ ਇੱਕ ਚੀਜ਼ ਜਿਹੜੀ ਉਹ ਸਾਹਮਣੇ ਆਉਂਦੀ, ਕਿਉਂਕਿ ਇਹ ਕੀਤਾ ਜਨਵਰੀ ਦੀ 6 ਤੱਕ ਗਿਆ। ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ ਸੈਕੰਡ ਵੇਵ ਜਿਹੜੀ ਆ ਉਹ ਆਈ ਦੱਸੀ ਜਾ ਰਹੀ ਆ ਐਕਸਪਰਟ ਦੀ, ਜੇ ਆਪਾਂ ਰਾਏ ਮੰਨਦੇ ਆ ਤਾਂ ਉੱਥੋਂ ਹੀ ਜ਼ਿਆਦਾ ਕੰਮ ਖਰਾਬ ਹੋਏ। ਜਿਹੜੀ ਤੀਜੀ ਸਥਿਤੀ ਦੀ ਇਹ ਗੱਲ ਕਰਦੇ ਬਹੁਤ ਖਰਾਬ ਸਥਿਤੀ, ਉਹ ਜਨਵਰੀ ਤੋਂ ਆਈ ਆ। ਜੇ ਉਹਦੇ ਹਿਸਾਬ ਦੇ ਨਾਲ ਲਾਈਏ ਤੇ ਉਹ ਇਹ ਕਹਿੰਦਾ ਕਿ ਜੇ ਤਾਂ ਨਾਰਮਲ ਸਥਿਤੀ ਦੇ ਵਿੱਚ ਹੋਵੇ ਤੇ 6 ਲੱਖ ਮੌਤਾਂ ਹੋਈਆਂ ਨੇ। ਜੇ ਨਾਰਮਲ ਜਿਹੜਾ ਹੋਵੇ ਵੀ ਹਾਂ ਠੀਕ ਹੈ, ਕੁਝ ਰਾਜਾਂ ਦੇ ਵਿੱਚ ਕੇਸ ਆ ਰਿਹਾ, ਕੁਝ ਦੇ ਵਿੱਚ ਠੀਕ ਹੈ। ਜੇ ਖਰਾਬ ਸਥਿਤੀ ਹੁੰਦੀ ਆ ਤੇ ਉਹ ਨਾਰਮਲ ਸਥਿਤੀ ਦੇ ਵਿੱਚ ਉਹ ਕਹਿੰਦਾ ਕਿ ਜਿਹੜਾ ਇਹ 40 ਕਰੋੜ ਲੋਕ ਨੇ ਉਹ ਜਿਹੜੇ ਹੋ ਸਕਦੇ ਆ ਇਹਦੇ ਤੋਂ ਪੀੜਤ, ਤੇ 6 ਲੱਖ ਮੌਤਾਂ ਹੋ ਸਕਦੀਆਂ ਨੇ। ਜੇ ਸਥਿਤੀ ਖਰਾਬ ਹੈ, ਜੇ ਆਪਾਂ ਖਰਾਬ ਸਥਿਤੀ ਦਾ ਅੰਕੜਾ ਲੈਂਦੇ ਆ ਤੇ ਇਹ ਖਰਾਬ ਸਥਿਤੀ ਆਪਾਂ ਇਹਨੂੰ ਕੈਲਕੂਲੇਟ ਕਰ ਸਕਦੇ ਆ ਨਵੰਬਰ, ਦਸੰਬਰ, ਜਨਵਰੀ ਦੇ ਪਹਿਲੇ ਹਫ਼ਤੇ ਤੱਕ।
ਉਹਦੇ ਵਿੱਚ ਇਹ ਸਰਵੇ ਕਹਿੰਦਾ, ਸੀਰੋ ਸਰਵੇ, ਕਿ ਕੋਈ 53 ਕਰੋੜ ਦੇ ਕਰੀਬ ਲੋਕ ਅਫੈਕਟ ਹੋ ਸਕਦੇ ਆ ਤੇ 16 ਲੱਖ ਮੌਤਾਂ ਹੋ ਸਕਦੀਆਂ ਨੇ। ਫਿਰ ਉਹ ਕਹਿੰਦਾ ਕਿ ਜੇ ਬਹੁਤ ਖਰਾਬ ਸਥਿਤੀ ਆ, ਜਿਹੜੀ ਖਰਾਬ ਸਥਿਤੀ ਦਾ ਤਕਰੀਬਨ 20 ਦਿਨ 22 ਦਿਨ ਤੋਂ ਜਿਹੜਾ ਜ਼ਿਕਰ ਚੱਲ ਰਿਹਾ, ਜੋ ਜਿੰਨੀਆਂ ਡੈੱਡ ਬੋਡੀਜ਼ ਦਿਖ ਰਹੀਆਂ ਨੇ, ਜੇ ਉਹਦੀ ਗੱਲ ਆਪਾਂ ਕਰੀਏ ਤਾਂ ਉਹ ਕਹਿੰਦਾ ਕਿ 70 ਕਰੋੜ ਤੋਂ ਉੱਪਰ ਲੋਕ ਜਿਹੜੇ ਆ ਉਹ ਅਫੈਕਟ ਹੋ ਸਕਦੇ ਆ, ਤੇ ਇਹਦੇ ਨਾਲ ਜਿਹੜੀਆਂ ਮੌਤਾਂ ਨੇ ਉਹ 42 ਲੱਖ ਦੇ ਕਰੀਬ ਪਹੁੰਚ ਸਕਦੀਆਂ ਨੇ। ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਹੈ ਕਿ ਜਿਹੜਾ ਨਾਰਮਲ ਤੌਰ ਦੇ ਉੱਤੇ ਤੁਸੀਂ ਜਿਹੜੀ ਚੀਜ਼ ਨੂੰ ਲੈਂਦੇ ਹੋ, ਜਦੋਂ ਕਿ ਕਿੰਨੀਆਂ ਡੈਥ ਜਿਹੜੀਆਂ ਨਾਰਮਲ ਹੋ ਰਹੀਆਂ ਨੇ, ਤੇ ਉਹਦੇ ਵਿੱਚ ਪਲੱਸ ਕਿੰਨੀਆਂ ਕਰਦੇ ਹੋ ਤੁਸੀਂ? ਜੇ ਪਲੱਸ ਸਰਕਾਰੀ ਅੰਕੜਿਆਂ ਦੇ ਹਿਸਾਬ ਦੇ ਨਾਲ ਕਰਦੇ ਹੋ, ਤੇ ਇੱਕ ਗੱਲ ਬੜੀ ਜਿਹੜੀ ਉਹ ਕਲੀਅਰ ਹੈ ਕਿ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸ਼ਮਸ਼ਾਨ ਘਾਟ ਕਿਵੇਂ ਭਰ ਗਏ, ਗੰਗਾ ਕੰਢੇ ਲਾਸ਼ਾਂ ਜਿਹੜੀਆਂ ਉਹ ਇੰਨੀਆਂ ਕਿਵੇਂ ਹੋ ਗਈਆਂ। ਇਸ ਰਿਪੋਰਟ ਦੇ ਵਿੱਚ ਜਿਹੜਾ ਵੱਡਾ ਪੁਆਇੰਟ ਉਹ ਇਹ ਉਠਾਏ ਗਿਆ ਕਿ ਘਰਾਂ ਦੇ ਵਿੱਚ ਹੋ ਰਹੀਆਂ ਮੌਤਾਂ ਨੂੰ ਕਿਸੇ ਗਿਣਤੀ ਦੇ ਵਿੱਚ ਨਹੀਂ ਲਿਆ ਜਾ ਰਿਹਾ, ਔਰ ਪਿੰਡਾਂ ਥਾਵਾਂ ਦੇ ਉੱਤੇ ਜਿੱਥੇ ਸਿਹਤ ਸੇਵਾਵਾਂ ਹੈ ਹੀ ਨਹੀਂ ਗੀਆਂ, ਉੱਥੇ ਹੋ ਰਹੀਆਂ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ, ਜਿਹਨੂੰ ਕਿਸੇ ਕੈਲਕੂਲੇਸ਼ਨ ਦੇ ਵਿੱਚ ਨਹੀਂ ਲਿਆਂਦਾ ਜਾ ਰਿਹਾ। ਜੀ ਜੀ, ਉਹ ਤਾਂ ਸਾਰਿਆਂ ਨੂੰ ਸਾਹਮਣੇ ਚਾਹੀਦਾ ਹੁਣ, ਜੇ ਚਿੱਟਾ ਝੂਠ ਹੀ ਆ। ਅੱਗੇ ਗੱਲ ਕਰਦੇ ਹਾਂ, ਦੇਸ਼ ਭਰ ਦੇ ਵਿੱਚ ਕਾਲੇ ਦਿਨ ਤੇ ਜਿਹੜੀ ਕਾਲੇ ਝੰਡੇ ਆ ਉਹਨਾਂ ਦੀ ਗੂੰਜ ਪਈ। ਜਿਹੜਾ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਸੀਗਾ, ਫਿਰ ਹਰਿਆਣੇ ਦੇ ਵਿੱਚ ਇਹ ਅੰਦੋਲਨ ਬਹੁਤ ਜ਼ੋਰ ਫੜ ਗਿਆ ਹੋਇਆ। ਹਰਿਆਣੇ ਦੇ ਵਿੱਚ ਤਾਂ ਹਰਿਆਣੇ ਦੀਆਂ ਜਿਹੜੀਆਂ ਕਿਸਾਨ ਨੇ ਜਿਹੜੇ, ਉਹ ਨਾ ਭਾਰਤੀ ਜਨਤਾ ਪਾਰਟੀ ਦੇ ਕਿਸੇ ਆਗੂ ਨੂੰ ਬਾਹਰ ਨਿਕਲਣ ਦੇ ਰਿਹਾ, ਨਾ ਜਨਨਾਇਕ ਜਨਤਾ ਪਾਰਟੀ ਦੇ ਕਿਸੇ ਆਗੂ ਨੂੰ ਬਾਹਰ ਨਿਕਲਣ ਦੇ ਰਿਹਾ। ਹਰਿਆਣੇ ਦੇ ਕਿਸਾਨਾਂ ਦਾ ਗੁੱਸਾ ਬਹੁਤ ਜ਼ਿਆਦਾ, ਉਹਨਾਂ ਦੀ ਇਕਜੁੱਟਤਾ ਵੀ ਜਿਹੜੀ ਉਹ ਵੇਖਣ ਵਾਲੀ ਹੈ। ਇਕਜੁੱਟਤਾ ਇਹ ਨਹੀਂ ਹੈ ਕਿ ਪੰਜਾਬ ਦੇ ਕਿਸਾਨ ਜਥੇਬੰਦੀਆਂ ਦੇ ਵਿੱਚ ਨਹੀਂ ਆ, ਬਹੁਤ ਹੈ, ਪਰ ਕੁਝ ਲੋਕ ਜਿਹੜੇ ਆ ਬੇਹੂਦਾ ਕਿਸਮ ਦੇ ਕੋਈ ਨਾ ਕੋਈ ਵਿਵਾਦ ਖੜਾ ਹੀ ਰੱਖਦੇ ਆ ਸੋਸ਼ਲ ਮੀਡੀਆ ਦੇ ਉੱਤੇ, ਉਹਨਾਂ ਦੀ ਵਜ੍ਹਾ ਕਰਕੇ ਕੁਝ ਢਾਹ ਜਿਹੜੀ ਉਹ ਜ਼ਰੂਰ ਲੱਗ ਰਹੀ ਹੈ। ਪਰ ਜਿਸ ਤਰੀਕੇ ਦੇ ਨਾਲ ਕਾਲੇ ਦਿਵਸ ਨੂੰ, ਕਾਲੇ ਦਿਨ ਨੂੰ 6 ਮਹੀਨੇ ਪੂਰੇ ਹੋਣ ਦੇ ਉੱਤੇ ਸਮੁੱਚੇ ਮੁਲਕ ਦੇ ਵਿੱਚ ਜਿਹੜਾ ਇਹਨੂੰ ਹੁੰਗਾਰਾ ਮਿਲਿਆ, ਉਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਇਹ ਕਹਿ ਰਿਹਾ ਕਿ ਇਹ ਅੰਦੋਲਨ ਇੱਕ ਸੂਬੇ ਤੋਂ ਸ਼ੁਰੂ ਹੋ ਕੇ ਅੱਜ ਪੂਰੇ ਮੁਲਕ ਦੇ ਵਿੱਚ ਫੈਲ ਗਿਆ ਹੋਇਆ। ਔਰ ਜੇ ਆਪਾਂ ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਨੰਦੂਰਬਾਰ, ਨਾਂਦੇੜ, ਅਮਰਾਵਤੀ, ਮੁੰਬਈ, ਨਾਗਪੁਰ, ਮੰਗਲੀ, ਪਰਬਣੀ, ਥਾਣੇ, ਬੀੜ, ਸੋਲਾਪੁਰ, ਬੁਲਾਨਾ, ਦਸੌੜ, ਨੰਗਰ, ਔਰੰਗਾਬਾਦ, ਸਤਾਰਾ, ਪਾਲਘਰ, ਜਲਗਾਉਂ, ਇੱਥੇ ਸਾਰੇ ਜਗ੍ਹਾ ਦੇ ਉੱਤੇ ਕਿਸਾਨਾਂ ਨੇ ਅਰਥੀ ਫੂਕ ਮੁਜ਼ਾਹਰੇ ਕੀਤੇ। ਬਿਹਾਰ ਦੇ ਬੇਗੂਸਰਾਏ, ਅਰਵਾਲ, ਦਰਭੰਗਾ, ਸੀਵਾਨ, ਜਹਾਨਾਬਾਦ, ਆਰਾ, ਭੋਜਪੁਰ, ਸਾਰੇ ਜਗ੍ਹਾ ਦੇ ਉੱਤੇ ਲੋਕਾਂ ਨੇ ਘਰਾਂ ਦੇ ਉੱਤੇ ਕਾਲੇ ਝੰਡੇ ਲਹਿਰਾਏ, ਪੁਤਲੇ ਫੂਕੇ। ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਵੱਡਾ ਇਹਨੂੰ ਹੁੰਗਾਰਾ ਮਿਲਿਆ। ਸੀਤਾਪੁਰ, ਬਨਾਰਸ, ਬਲੀਆ, ਮਥੁਰਾ, ਸਾਰੇ ਥਾਵਾਂ ਦੇ ਉੱਤੇ ਲੋਕਾਂ ਨੇ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਾਏ ਔਰ ਅਰਥੀਆਂ ਫੂਕੀਆਂ ਸਰਕਾਰ ਦੀਆਂ, ਕੇਂਦਰ ਦੀ ਸਰਕਾਰ ਦੀਆਂ। ਤਾਮਿਲਨਾਡੂ ਦੇ ਵਿੱਚ ਸ਼ਿਵਗਗਈ, ਕਲਕੁਰਚੀ, ਕੁਡਲੂਰ, ਧਰਮਪੁਰੀ, ਤੰਜੋਰ, ਤ੍ਰਿਨੇਵਲੀ, ਕੋਇੰਬਟੂਰ, ਇਹ ਸਾਰੇ ਜਗ੍ਹਾ ਦੇ ਉੱਤੇ ਜਿਹੜਾ ਸੀਗਾ ਕਾਲੇ ਝੰਡੇ ਲੋਕਾਂ ਨੇ ਆਪਣੇ ਘਰਾਂ ਦੇ ਉੱਤੇ ਜਿਹੜੇ ਉਹ ਲਾਏ। ਰਾਜਸਥਾਨ ਦੇ ਸ਼ਾਹਜਹਾਂ ਦੇ ਮੋਰਚਿਆਂ ਦੇ ਵਿੱਚ ਵੀ ਕਿਸਾਨਾਂ ਨੇ ਕਾਲੇ ਝੰਡੇ ਜਿਹੜੇ ਸੀ ਉਹ ਲਹਿਰਾਏ। ਜਿਹੜੇ ਰਾਜਸਥਾਨ ਦੇ ਵਿੱਚ ਭਰਤਪੁਰ, ਗੰਗਾਨਗਰ, ਹਨੂਮਾਨਗੜ੍ਹ ਦੇ ਵਿੱਚ ਪ੍ਰਦਰਸ਼ਨ ਹੋਏ। ਆਂਧਰਾ ਪ੍ਰਦੇਸ਼ ਦੇ ਵਿੱਚ ਵਿਸ਼ਾਖਾਪਟਨਮ, ਤੇਲੰਗਾਨਾ, ਹੈਦਰਾਬਾਦ ਦੇ ਵਿੱਚ ਰੋਸ ਮਾਰਚ ਕੱਢੇ ਗਏ। ਉੱਤਰਾਖੰਡ ਦੇ ਤਰਾਈ ਖੇਤਰ, ਹਿਮਾਚਲ ਪ੍ਰਦੇਸ਼ ਦੇ ਵਿੱਚ ਬਹੁਤ ਵੱਡਾ ਹੁੰਗਾਰਾ ਮਿਲਿਆ। ਹਰਿਆਣੇ 'ਚ ਝੱਜਰ, ਸੋਨੀਪਤ, ਭਿਵਾਨੀ, ਰਵਾੜੀ, ਬਹਾਦਰਗੜ੍ਹ, ਰੋਹਤਕ, ਸਾਰੇ ਜਗ੍ਹਾ ਦੇ ਉੱਤੇ ਬਹੁਤ ਵੱਡੇ ਜਿਹੜੇ ਮੁਜ਼ਾਹਰੇ ਸੀ ਉਹ ਹੋਏ। ਜਦੋਂ ਪਿਛਲੇ ਸਮੇਂ ਦੇ ਦੌਰਾਨ ਸਮੇਂ ਦੇ ਉੱਤੇ ਬੰਦ ਦਾ ਸੱਦਾ ਦਿੰਦੇ ਰਹੇ ਨੇ, ਕੇਂਦਰ ਦੀ ਸਰਕਾਰ ਇੱਕ ਗੱਲ ਕਹਿੰਦੀ ਰਹੀ ਹੈ ਕਿ ਜੀ ਕੋਈ ਹੁੰਗਾਰਾ ਨਹੀਂ ਮਿਲਿਆ, ਇਹ ਤਾਂ ਪੰਜਾਬ ਹਰਿਆਣੇ ਤੱਕ ਸੀਮਤ ਹੈ, ਇਹ ਤਾਂ ਚੰਦ ਲੋਕ ਨੇ ਜਿਹੜੇ ਪੰਜਾਬ ਤੇ ਹਰਿਆਣੇ ਦੇ, ਉਹ ਮੰਨ ਨਹੀਂ ਰਹੇ। ਮੁਲਕ ਭਰ ਦੇ ਕਿਸਾਨ ਜਿਹੜੇ ਆ ਉਹ ਸਮਝ ਗਏ। ਇਹਦੇ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਵੀ ਇਕਜੁੱਟਤਾ ਦੇ ਨਾਲ ਕਿਸਾਨਾਂ ਦੀ ਪਿੱਠ ਦੇ ਉੱਤੇ ਆਈਆਂ। 13 ਦੇ ਕਰੀਬ ਵੱਡੀਆਂ ਸਿਆਸੀ ਪਾਰਟੀਆਂ ਮੁਲਕ ਦੀਆਂ, ਉਹਨਾਂ ਨੇ ਇਕਜੁੱਟਤਾ ਦੇ ਨਾਲ ਇਸ ਕਾਲੇ ਦਿਵਸ ਦੀ ਹਮਾਇਤ ਕੀਤੀ। ਲੋਕਾਂ ਦੇ ਮਨਾਂ ਦੇ ਅੰਦਰ ਜਿਹੜਾ ਗੁੱਸਾ ਕਰੋਨਾ ਸਿਹਤ ਸੇਵਾਵਾਂ ਨੂੰ ਲੈ ਕੇ, ਉਹਨੇ ਵੀ ਬਹੁਤ ਵੱਡਾ ਰੋਲ ਨਿਭਾਇਆ। ਲੋਕ ਜਿਹੜੇ ਸੀਗੇ, ਜਿਹੜੇ ਕਿਸਾਨ ਨਹੀਂ ਵੀ, ਉਹ ਵੀ ਕਿਸਾਨਾਂ ਦੀ ਪਿੱਠ ਦੇ ਉੱਤੇ ਜਿਹੜਾ ਉਹ ਆਏ। ਹੁਣ ਜਿਹੜੇ ਇਸ ਮਹੀਨੇ ਦੇ ਅਖੀਰਲੇ ਦਿਨ ਜਦੋਂ ਕਿਸਾਨਾਂ ਦੇ ਵੱਲੋਂ ਅਗਲਾ ਪ੍ਰੋਗਰਾਮ ਦਿੱਤਾ ਜਾਊਗਾ, ਬਹੁਤੀਆਂ ਨਿਗਾਹਾਂ ਉਹਦੇ ਉੱਤੇ ਲੱਗੀਆਂ ਰਹਿਣਗੀਆਂ। ਕਿਸਾਨ ਜਥੇਬੰਦੀਆਂ ਇਸ ਮਾਮਲੇ ਦੇ ਉੱਤੇ ਹੌਸਲੇ ਦੇ ਵਿੱਚ ਨੇ ਕਿ ਉਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਲੜਾਈ ਅੱਜ ਸਮੁੱਚੇ ਮੁਲਕ ਦੇ ਵਿੱਚ ਫੈਲ ਗਈ ਹੋਈ ਹੈ। ਜੀ ਜੀ, ਬਿਲਕੁਲ।
ਤੇ ਅੱਗੇ ਗੱਲ ਕਰਦੇ ਹਾਂ WhatsApp ਦੀ, ਜੋ ਇੰਡੀਆ ਦੀ ਗੌਰਮੈਂਟ ਨਾਲ ਇਹਦਾ ਰੇੜਕਾ ਚੱਲ ਰਿਹਾ ਆ, ਅਦਾਲਤ ਵਿੱਚ ਪਹੁੰਚ ਗਿਆ ਤੇ ਉਧਰ ਸਰਕਾਰ ਸੋਸ਼ਲ ਮੀਡੀਆ ਦੀ ਬਾਂਹ ਮਰੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਕੋ ਐਕਚੁਅਲੀ ਸੋਸ਼ਲ ਮੀਡੀਆ ਦੇ ਰਾਹੀਂ ਹੀ ਜਿਹੜੀਆਂ ਇੱਥੇ ਕੁਝ ਆਗੂਆਂ ਦੀ ਛਵੀ ਕ੍ਰੀਏਟ ਕੀਤੀ ਗਈ ਜਾਂ ਛਵੀ ਬਣਾਈ ਗਈ, ਔਰ ਉਹੀ ਸੋਸ਼ਲ ਮੀਡੀਆ ਅੱਜ ਜਦੋਂ ਇਹਨਾਂ ਦੀ ਅਸਲੀਅਤ ਜਿਹੜਾ ਉਹ ਦੱਸਣ ਲੱਗ ਗਿਆ ਤੇ ਉਥੋਂ ਇਹਨਾਂ ਨੂੰ ਸੋਸ਼ਲ ਮੀਡੀਆ ਤੋਂ ਜਿਹੜੀ ਉਹ ਤਕਲੀਫ ਹੋ ਗਈ। ਹੁਣ ਜਦੋਂ ਇਹ ਜਿਹੜੀ ਸ਼ਿਕੰਜਾ ਕੱਸ ਰਹੇ ਆ, ਰਾਤ ਤੱਕ ਸੀਗੀ ਡੈਡਲਾਈਨ, ਔਰ ਕੱਲ ਇਹ ਗੱਲ ਦਾ ਬੜਾ ਚਰਚਾ ਚੱਲਦਾ ਰਿਹਾ ਕਿ WhatsApp ਚੱਲਦਾ ਰਹੂਗਾ, ਟਵਿੱਟਰ ਜਿਹੜਾ ਉਹ ਚੱਲਦਾ ਰਹੂਗਾ। ਟਵਿੱਟਰ ਦੇ ਉੱਤੇ ਖਾਸ ਤੌਰ ਦੇ ਉੱਤੇ ਜਿਵੇਂ ਸ਼ਿਕੰਜਾ ਕੱਸਿਆ ਜਾ ਰਿਹਾ, ਉਹਨਾਂ ਨੂੰ ਇਹ ਲੱਗਦਾ ਕਿ ਜੇ ਟਵਿੱਟਰ ਨੂੰ ਢਾਹ ਲਿਆ ਤੇ ਫਿਰ ਸਾਰੀਆਂ ਸੋਸ਼ਲ ਸਾਈਟਸ ਜਿਹੜੀਆਂ ਨੇ ਉਹਨਾਂ ਨੂੰ ਢਾਹ ਲਾਂਗੇ। ਕਿਸੇ ਮੁਲਕ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਇਆ ਕਿ ਇਸ ਤਰ੍ਹਾਂ ਦੀ ਸੋਸ਼ਲ ਸਾਈਟ ਦੇ ਉੱਤੇ ਪੁਲਿਸ ਦਾ ਛਾਪਾ ਪਿਆ ਹੋਵੇ, ਪਰ ਇੱਥੇ ਭਾਰਤ ਦੇ ਵਿੱਚ ਹੋਇਆ। ਜਿਹੜਾ WhatsApp ਹੈ ਉਹਨੇ ਨਵੇਂ ਡਿਜੀਟਲ ਨਿਯਮ ਜਿਹੜੇ ਨੇ ਉਹਦੇ ਸਰਕਾਰ ਦੇ ਖਿਲਾਫ ਦਿੱਲੀ ਹਾਈ ਕੋਰਟ ਦੇ ਵਿੱਚ ਉਹ ਚਲੇ ਗਈ ਆ। WhatsApp ਦਾ ਇਹ ਕਹਿਣਾ ਕਿ ਕੰਪਨੀ ਨੂੰ ਐਨਕ੍ਰਿਪਟਡ ਮੈਸੇਜ ਜਿਹੜਾ ਪਹੁੰਚ ਦੇਣ ਲਈ ਕਹਿਣ ਦੇ ਨਾਲ ਜਿਹੜੀ ਪ੍ਰਾਈਵੇਸੀ ਹੈ ਉਹ ਖਤਮ ਹੋ ਜੂਗੀ। WhatsApp ਨੇ ਪਟੀਸ਼ਨ ਦਾਇਰ ਕੀਤੀ ਆ ਕਿ ਉਸ ਨਿਯਮ ਜਿਹਦੇ ਤਹਿਤ ਮੈਸੇਜਿੰਗ ਐਪ ਲਈ ਇਹ ਪਤਾ ਲਾਉਣਾ ਜ਼ਰੂਰੀ ਕੀਤਾ ਗਿਆ ਕਿ ਕਿਸੇ ਵੀ ਮੈਸੇਜ ਦੀ ਸ਼ੁਰੂਆਤ ਕਿਹਨੇ ਕੀਤੀ, ਇਹਨੂੰ ਪ੍ਰਾਈਵੇਸੀ ਦੇ ਹੱਕਾਂ ਦੀ ਉਲੰਘਣਾ ਕਰਾਰ ਦੇਣ ਦੀ ਬੇਨਤੀ ਜਿਹੜੀ ਉਹ ਕੀਤੀ ਹੈ। ਕੰਪਨੀ ਨੇ ਕਿਹਾ ਕਿ ਇਹ ਹੱਕ ਸੰਵਿਧਾਨ ਦੇ ਵਿੱਚ ਦਿੱਤਾ ਗਿਆ। WhatsApp ਦਾ ਬੁਲਾਰਾ ਜਿਹੜਾ ਉਹ ਕਹਿੰਦਾ ਕਿ ਐਪ ਲਈ ਚੈਟ ਦੇ ਉੱਤੇ ਨਜ਼ਰ ਰੱਖਣ ਦੀ ਲੋੜ ਉਹਨਾਂ ਨੂੰ WhatsApp ਦੇ ਉੱਤੇ ਭੇਜੇ ਗਏ ਹਰ ਸੁਨੇਹੇ ਦਾ ਫਿੰਗਰਪ੍ਰਿੰਟ ਰੱਖਣ ਲਈ ਕਹਿਣ ਦੇ ਬਰਾਬਰ ਹੈ। ਉਧਰ ਕੇਂਦਰ ਦੀ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਨਵੇਂ ਡਿਜੀਟਲ ਨਿਯਮ ਜਿਹੜੇ ਨੇ ਉਹਨਾਂ ਦੀ ਪਾਲਣਾ ਦੀ ਸਥਿਤੀ ਦੇ ਵਿੱਚ ਤੁਰੰਤ ਰਿਪੋਰਟ ਕਰਨ ਦੇ ਵਾਸਤੇ ਕਿਹਾ। ਇੱਕ ਨੋਟ ਜਾਰੀ ਕਰਕੇ IT ਮੰਤਰਾਲੇ ਨੇ ਇਹ ਕਿਹਾ ਕਿ ਵੱਡੇ ਡਿਜੀਟਲ ਪਲੇਟਫਾਰਮ ਦੇ ਨਾਲ ਜੁੜੇ ਨਵੇਂ ਨਿਯਮ ਬੁੱਧਵਾਰ ਤੋਂ ਲਾਗੂ ਹੋ ਗਏ ਆ। ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇਸ ਸਾਲ 25 ਫਰਵਰੀ ਨੂੰ ਗਾਈਡਲਾਈਨ ਜਾਰੀ ਕੀਤੀ ਸੀ। ਇਹਨੂੰ ਲਾਗੂ ਕਰਨ ਦੇ ਵਾਸਤੇ 3 ਮਹੀਨੇ ਦਾ ਸਮਾਂ ਦਿੱਤਾ ਸੀ। ਇਹਦੇ ਤਹਿਤ ਭਾਰਤ ਦੇ ਵਿੱਚ ਜਿਹੜਾ ਸੀਗਾ ਚੀਫ ਕੰਪਲੇਂਟ ਆਫੀਸਰ, ਨੋਡਲ ਕੰਟੈਕਟ ਪਰਸਨ ਤੇ ਰੈਜ਼ੀਡੈਂਟ ਗ੍ਰੀਵੈਂਸ ਆਫੀਸਰ ਦੀ ਨਿਯੁਕਤੀ ਜਿਹੜੀ ਉਹ ਕਰਨੀ ਸੀ। ਸਰਕਾਰ ਨੇ ਕੰਪਨੀਆਂ ਨੂੰ ਉਹਨਾਂ ਦੇ ਵੱਲੋਂ ਨਿਯੁਕਤ ਕੀਤੇ ਗਏ ਅਫਸਰਾਂ ਦੇ ਸੰਬੰਧੀ ਜਾਣਕਾਰੀ ਜਿਹੜੀ ਉਹ ਮੰਗੀ ਆ। ਮੰਤਰਾਲੇ ਨੇ ਆਪਣੇ ਨੋਟ ਦੇ ਵਿੱਚ ਇਹ ਗੱਲ ਕਹੀ ਆ ਕਿ ਤੁਸੀਂ ਆਪਣੀ ਮੂਲ ਕੰਪਨੀ ਜਾਂ ਕਿਸੇ ਸਹਾਇਕ ਕੰਪਨੀ ਸਹਿਤ ਭਾਰਤ ਦੇ ਵਿੱਚ ਕਈ ਤਰ੍ਹਾਂ ਦੀ ਸਰਵਿਸ ਪ੍ਰੋਵਾਈਡ ਕਰਾਉਣੇ ਆ। ਇਹਦੇ ਵਿੱਚ IT ਐਕਟ ਤੇ SSMI ਸਿਗਨੀਫੀਕੈਂਟ ਸੋਸ਼ਲ ਮੀਡੀਆ ਇੰਟਰਮੀਡੀਏਟਸ ਦੀ ਪਰਿਭਾਸ਼ਾ ਦੇ ਤਹਿਤ ਆਉਂਦੇ ਆ ਤੇ ਇਹਦੇ ਮੱਦੇਨਜ਼ਰ ਇਹਨਾਂ ਨਿਯਮਾਂ ਦਾ ਪਾਲਣ ਦਾ ਪਤਾ ਲਾਉਣ ਲਈ ਤੁਹਾਡੇ ਤੋਂ ਕੁਝ ਜਾਣਕਾਰੀ ਦੇਣ ਦੀ ਗੱਲ ਆਖੀ ਗਈ ਆ। ਇਹਦੇ ਵਿੱਚ ਐਪ ਦਾ ਨਾਮ, ਵੈਬਸਾਈਟ, ਸਰਵਿਸ ਦੀ ਡਿਟੇਲ ਤੋਂ ਇਲਾਵਾ ਗਾਈਡਲਾਈਨ ਦੇ ਮੁਤਾਬਕ ਨਿਯੁਕਤ ਕੀਤੇ ਗਏ 3 ਅਫਸਰਾਂ ਦੀ ਜਾਣਕਾਰੀ ਦਿੱਤੀ ਜਾਵੇ। ਹੁਣ ਅਦਾਲਤ ਦੇ ਵਿੱਚ ਅੱਜ ਪਤਾ ਲੱਗੂਗਾ ਕਿ ਇਹ ਜਿਹੜੀ ਆ ਲਾਗੂ ਕਰਨ ਦੇ ਉੱਤੇ ਸਟੇ ਮਿਲਦਾ ਜਾਂ ਨਹੀਂ। ਜੀ ਦੇਖੋ ਕੀ ਬਣਦਾ, ਕੀ ਹਾਲਾਤ ਬਣਦੇ ਆ। ਅੱਗੇ ਕੱਲ ਵੀ ਆਪਾਂ ਗੱਲ ਕੀਤੀ ਸੀ, ਮੇਲ ਚੌਕਸੀ ਨੂੰ ਐਂਟੀਗਾ ਤੋਂ ਗ੍ਰਿਫਤਾਰ ਕਰਕੇ ਇੰਡੀਆ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਜੋ ਫੜਿਆ ਗਿਆ। ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ ਦਾ ਇਹ ਮੁੱਖ ਦੋਸ਼ੀ ਆ ਔਰ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਡੋਮਿਨਿਕਾ ਦੇ ਵਿੱਚ ਜਿਹੜਾ ਉਹ ਫੜਿਆ ਗਿਆ। ਐਂਟੀਗੁਆ ਮੀਡੀਆ ਨੇ ਜਿਹੜਾ ਦੀ ਇਸ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਕਿ 62 ਸਾਲਾ ਚੌਕਸੀ ਡੋਮਿਨਿਕਾ ਤੋਂ ਕਿਊਬਾ ਭੱਜਣ ਦੀ ਫਿਰਾਕ ਦੇ ਵਿੱਚ ਸੀਗਾ। ਉਹਨੂੰ CID ਨੇ ਉੱਥੇ ਦਬੋਚ ਲਿਆ ਔਰ ਉਹ ਐਂਟੀਗੁਆ ਤੇ ਬਰਬੁਡਾ ਤੋਂ ਬੋਟ ਦੇ ਜ਼ਰੀਏ ਡੋਮਿਨਿਕਾ ਪਹੁੰਚਿਆ ਸੀਗਾ। ਚੌਕਸੀ 3 ਦਿਨ ਪਹਿਲਾਂ ਐਂਟੀਗੁਆ ਤੇ ਬਰਬੁਡਾ ਤੋਂ ਲਾਪਤਾ ਹੋ ਗਿਆ ਸੀਗਾ ਔਰ ਇਸ ਤੋਂ ਬਾਅਦ ਇੰਟਰਪੋਲ ਨੇ ਉਹਦੇ ਖਿਲਾਫ ਯੈਲੋ ਨੋਟਿਸ ਜਾਰੀ ਕੀਤਾ ਸੀਗਾ। ਇਸ ਤੋਂ ਬਾਅਦ ਨੋਟਿਸ ਨੂੰ ਐਂਟੀਗੁਆ ਸਰਕਾਰ ਨੇ ਰਿਟੇਨ ਕੀਤਾ ਸੀਗਾ ਤੇ ਉਸ ਤੋਂ ਬਾਅਦ ਉਹਦੀ ਭਾਲ ਆਰੰਭੀ ਗਈ ਸੀ। ਡੋਮਿਨਿਕਾ ਦੀ ਲੋਕਲ ਮੀਡੀਆ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਚੌਕਸੀ ਨੂੰ ਮੰਗਲਵਾਰ ਰਾਤ ਨੂੰ ਫੜ ਲਿਆ ਗਿਆ। ਹਾਲਾਂਕਿ ਉਹਨੂੰ ਗ੍ਰਿਫਤਾਰ ਕੀਤਾ ਗਿਆ, ਪੁੱਛਗਿੱਛ ਦੇ ਵਾਸਤੇ ਹਿਰਾਸਤ ਦੇ ਵਿੱਚ ਲਿਆ ਗਿਆ। ਅਜੇ ਤੱਕ ਇਹ ਕਲੀਅਰ ਨਹੀਂ ਹੋ ਸਕਿਆ ਉਹਦੀ ਗ੍ਰਿਫਤਾਰੀ ਦੇ ਜਿਹੜੇ ਕਾਰਨ ਨੇ। ਡੋਮਿਨਿਕਾ ਪੁਲਿਸ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਉਹਨੂੰ ਐਂਟੀਗੁਆ ਤੇ ਬਰਬੁਡਾ ਪ੍ਰਸ਼ਾਸਨ ਨੂੰ ਸੌਂਪੂਗੀ ਸ਼ਾਇਦ। ਉਧਰ ਐਂਟੀਗੁਆ ਦੇ ਪ੍ਰਧਾਨ ਮੰਤਰੀ ਗੈਸਟਨ ਬਰਾਉਨੀ ਨੇ ਇਹ ਗੱਲ ਕਹੀ ਆ ਕਿ ਅਸੀਂ ਡੋਮਿਨਿਕਾ ਸਰਕਾਰ ਨੂੰ ਉਹਨੂੰ ਹਿਰਾਸਤ ਦੇ ਵਿੱਚ ਲੈਣ ਲਈ ਕਿਹਾ। ਉਹ ਗੈਰ ਕਾਨੂੰਨੀ ਤੌਰ ਦੇ ਉੱਤੇ ਉਸ ਦੇਸ਼ ਦੇ ਵਿੱਚ ਦਾਖਲ ਹੋਇਆ, ਉਹਨੂੰ ਸਿੱਧਾ ਭਾਰਤ ਦੇ ਹਵਾਲੇ ਕਰਨਾ ਚਾਹੀਦਾ। ਹਾਲਾਂਕਿ ਡੋਮਿਨਿਕਾ ਸਰਕਾਰ ਨੇ ਚੌਕਸੀ ਨੂੰ ਐਂਟੀਗੁਆ ਸਰਕਾਰ ਨੂੰ ਸੌਂਪਣ ਦਾ ਫੈਸਲਾ ਜਿਹੜਾ ਉਹ ਲਿਆ। ਇਸ ਤੋਂ ਬਾਅਦ ਐਂਟੀਗੁਆ ਦੇ PM ਨੇ ਇਹ ਗੱਲ ਕਹੀ ਆ ਕਿ ਚੌਕਸੀ ਨੂੰ ਹੁਣ ਅਸੀਂ ਭਾਰਤ ਨੂੰ ਸੌਂਪਾਂਗੇ। ਇਹਨੇ ਉੱਥੇ ਐਂਟੀਗੁਆ ਦੇ ਵਿੱਚ ਜਿਹੜੀ ਆ
ਉੱਥੋਂ ਦੀ ਨਾਗਰਿਕਤਾ ਜਿਹੜੀ ਉਹ ਲੈ ਲਈ ਸੀਗੀ। ਮੇਹੁਲ ਚੌਕਸੀ ਦੇ ਜਿਹੜੇ ਵਕੀਲ ਨੇ ਵਿਜੇ ਅਗਰਵਾਲ, ਉਹ ਕਹਿੰਦਾ ਕਿ ਅਸੀਂ ਉਹਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਆ ਤੇ ਚੌਕਸੀ ਦਾ ਪਰਿਵਾਰ ਉਹਦੀ ਜਾਣਕਾਰੀ ਮਿਲਣ ਤੋਂ ਬਾਅਦ ਰਾਹਤ ਮਹਿਸੂਸ ਕਰ ਰਿਹਾ। ਉਹਨੇ ਕਿਹਾ ਕਿ ਅਸੀਂ ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਹ ਪਤਾ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਡੋਮਿਨਿਕਾ ਉਹ ਕਿਵੇਂ ਚਲੇ ਗਿਆ। ਔਰ ਇੱਕ ਦਿਨ ਪਹਿਲਾਂ ਉਹ ਜਿਹੜਾ ਐਂਟੀਗੁਆ ਬਰਬਡਾ ਤੋਂ ਲਾਪਤਾ ਹੋ ਗਿਆ ਸੀਗਾ, ਉਹਦਾ ਵਹੀਕਲ ਜਿਹੜਾ ਉੱਥੋਂ ਮਿਲਿਆ ਸੀਗਾ, ਇਹ ਪਤਾ ਕੀਤਾ ਜਾ ਰਿਹਾ ਸੀਗਾ ਉਹ ਭੱਜ ਗਿਆ ਜਾਂ ਕੀ ਹੋਇਆ ਕੀ ਨਹੀਂ ਹੋਇਆ। 14,500 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦਾ ਆਰੋਪੀ ਮੇਹੁਲ ਚੌਕਸੀ ਜਨਵਰੀ 18 ਦੇ ਵਿੱਚ ਵਿਦੇਸ਼ ਭੱਜ ਗਿਆ ਸੀ। ਬਾਅਦ 'ਚ ਪਤਾ ਲੱਗਿਆ ਕਿ 17 ਦੇ ਵਿੱਚ ਉਹਨੇ ਐਂਟੀਗੁਆ ਬਰਬੁਡਾ ਦੀ ਸਿਟੀਜ਼ਨਸ਼ਿਪ ਜਿਹੜੀ ਉਹ ਲੈ ਲਈ ਸੀਗੀ। ਜਿਹੜੀ ਸੀਬੀਆਈ ਇਹਦੀ ਜਾਂਚ ਕਰ ਰਹੀ ਹੈ ਤੇ ਈਡੀ ਵਰਗੀਆਂ ਏਜੰਸੀਆਂ ਜਿਹੜੀਆਂ ਨੇ ਉਹ ਉਹਨੂੰ ਇੱਥੇ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਖਰਾਬ ਸਿਹਤ ਦਾ ਹਵਾਲਾ ਦੇ ਕੇ ਭਾਰਤ ਵਿੱਚ ਪੇਸ਼ੀ ਦੇ ਉੱਤੇ ਆਉਣ ਤੋਂ ਨਾ ਕਰ ਚੁੱਕਿਆ। ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕਦੀ ਕਦਾਈ ਉਹਦੀ ਜਿਹੜੀ ਆ ਉਹ ਪੇਸ਼ੀ ਹੁੰਦੀ ਆ। ਉਹਦਾ ਭਾਣਜਾ ਹੈ ਨੀਰਵ ਮੋਦੀ, ਉਹ ਲੰਦਨ ਦੀ ਜੇਲ੍ਹ ਦੇ ਵਿੱਚ ਹੈ। ਇਹਨਾਂ ਦੋਨੇ ਮਾਮੇ ਭਾਣਜੇ ਨੇ ਜਿਹੜਾ ਜੀ ਇਹ ਲੁੱਟ ਕੇ ਖਾ ਗਏ ਪੰਜਾਬ ਨੈਸ਼ਨਲ ਬੈਂਕ ਜਿਹੜਾ, ਔਰ ਉਹਨੂੰ ਸਭ ਤੋਂ ਵੱਡਾ ਰਗੜਾ ਲਾਉਣ ਵਾਲੇ ਇਹ ਦੋਨੋਂ ਨੇ। ਉਂਝ ਵੈਸੇ ਅੱਧੀ ਕੁ ਦਰਜਨ ਨੇ ਜਿਹੜੇ ਸਾਰੇ ਹੀ ਇੱਥੋਂ ਮੁਲਕ ਦੇ ਵਿੱਚੋਂ ਜਿਹੜੇ ਉਹ ਭੱਜ ਪੁੱਜ ਗਏ ਆ, ਪਰ ਜਿਹੜੇ ਵੱਡੇ ਠੱਗਾਂ ਦੇ ਵਿੱਚ ਉਹ ਇਹ ਦੋਨੋਂ ਮਾਮਾ ਭਾਣਜਾ ਤੇ ਉਧਰੋਂ ਜਿਹੜਾ ਕਿੰਗ ਫਿਸ਼ਰ ਵਾਲਾ ਜੀ, ਉਹ ਇਹ ਖਾਸ ਤੌਰ ਦੇ ਉੱਤੇ ਮੇਨ ਨੇ। ਹੁਣ ਵੇਖਣਾ ਇਹ ਹੋਊਗਾ ਕਿ ਇੱਥੋਂ ਉਹਨੂੰ ਜਿੱਥੋਂ ਆਇਆ ਉੱਥੇ ਭੇਜਿਆ ਜਾਂਦਾ ਜਾਂ ਭਾਰਤ ਦੇ ਵਿੱਚ ਹਵਾਲਗੀ ਸੰਧੀ ਦੇ ਰਾਹੀਂ ਲਿਆਂਦਾ ਜਾਂਦਾ। ਪਰ ਇਹਦੇ ਚ ਜਿਹੜੀ ਟੈਕਨੀਕਲ ਚੀਜ਼ ਆਊਗੀ ਵੱਡੀ ਇਹ ਕਿ ਉਹਨੇ ਨਾਗਰਿਕਤਾ ਜਿਹੜੀ ਆ ਉਹ ਭਾਰਤ ਦੀ ਛੱਡ ਕੇ ਦੂਸਰੀ ਨਾਗਰਿਕਤਾ ਜਿਹੜੀ ਉਹ ਲਈ ਹੋਈ। ਜੀ ਜੀ। ਤੇ ਅੱਗੇ ਗੱਲ ਕਰਦੇ ਹਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ। ਉਹਨਾਂ ਨੇ ਹੁਣ ਬਾਬਾ ਸਲਵਾਰ ਵਾਲਾ ਜਿਹੜਾ ਰਾਮਦੇਵ ਆ ਉਸ ਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਨ ਲਈ ਕਿਹਾ। ਜਿਹੜਾ ਰਾਮਦੇਵ ਹੈ, ਲਗਾਮ ਤਾਂ ਉਹਦੀ ਜ਼ਬਾਨ ਤੇ ਲਾਉਣੀ ਚਾਹੀਦੀ ਸਰਕਾਰ ਨੂੰ। ਲਗਾਮ ਉਹ ਜਿਹੜੀ ਆ ਉਹ ਟਵਿੱਟਰ ਦੇ ਉੱਤੇ ਲਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ ਉਹਨੇ ਰਾਮਦੇਵ ਦੇ ਵਿਵਾਦ ਦੇ ਜਿਹੜਾ ਬਿਆਨ ਦਿੱਤਾ ਉਹਦੇ ਉੱਤੇ ਉਹਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਰਾਮਦੇਵ ਦੀ ਸ਼ਿਕਾਇਤ ਕੀਤੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਚਿੱਠੀ 'ਚ ਲਿਖਿਆ ਕਿ ਪਤੰਜਲੀ ਦੇ ਮਾਲਕ ਰਾਮਦੇਵ ਨੇ ਵੈਕਸੀਨੇਸ਼ਨ ਦੀ ਗਲਤ ਸੂਚਨਾ ਦੇ ਪ੍ਰਚਾਰ ਜਿਹੜਾ ਕੀਤਾ। IMA ਦੇ ਮੁਤਾਬਕ ਇੱਕ ਵੀਡੀਓ ਦੇ ਵਿੱਚ ਰਾਮਦੇਵ ਨੇ ਦਾਅਵਾ ਕੀਤਾ ਕਿ ਵੈਕਸੀਨ ਦੀਆਂ ਦੋਨੋਂ ਡੋਜ਼ ਲੈਣ ਤੋਂ ਬਾਅਦ ਵੀ 1000 ਡਾਕਟਰ, ਉਹ ਕਹਿੰਦਾ 10,000 ਡਾਕਟਰ ਤੇ ਲੱਖਾਂ ਲੋਕ ਜਿਹੜੇ ਆ ਉਹ ਮਰ ਗਏ। IMA ਨੇ ਇਹ ਗੱਲ ਕਹੀ ਆ ਕਿ ਉਹਦੇ ਉੱਤੇ ਦੇਸ਼ ਧਰੋਹ ਦੇ ਦੋਸ਼ਾਂ ਦੇ ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। IMA ਨੇ ਆਪਣੀ ਚਿੱਠੀ ਦੇ ਵਿੱਚ ਇਹ ਗੱਲ ਲਿਖੀ ਆ ਕਿ ਕਰੋਨਾ ਮਹਾਮਾਰੀ ਦੇ ਵਿੱਚ ਮੈਡੀਕਲ ਐਸੋਸੀਏਸ਼ਨ ਦੀ ਅਗਵਾਈ ਦੇ ਵਿੱਚ ਦੇਸ਼ ਦੇ ਵਿੱਚ ਜਿਹੜੀ ਵੈਕਸੀਨ ਲੱਗ ਰਹੀ ਆ, ਇਹਦੇ ਵਿੱਚ ਜਿਹੜੇ IMA ਦੇ ਵੱਡੇ ਅਧਿਕਾਰੀ ਸਭ ਤੋਂ ਅੱਗੇ ਖੜੇ ਹੋਏ। ਨਿਯਮ ਤੇ ਪ੍ਰੋਟੋਕਾਲ ਦੇ ਤਹਿਤ ਹੁਣ ਤੱਕ 20 ਕਰੋੜ ਲੋਕਾਂ ਨੂੰ ਵੈਕਸੀਨ ਜਿਹੜੀ ਉਹ ਲੱਗ ਚੁੱਕੀ ਆ, ਜੋ ਕਿ ਵਰਲਡ ਦੇ ਵਿੱਚ ਤੇਜ਼ੀ ਦੇ ਨਾਲ ਵੈਕਸੀਨੇਟ ਜਿਹੜੀ ਹੋਈ ਆ। ਵੈਕਸੀਨ ਦੇ ਦੋਵੇਂ ਡੋਜ਼ ਲੈਣ ਤੋਂ ਬਾਅਦ ਕਰੀਬ 0.06% ਲੋਕ ਕਰੋਨਾ ਤੋਂ ਜਿਹੜਾ ਮਾਮੂਲੀ ਤੌਰ ਦੇ ਉੱਤੇ ਪ੍ਰਭਾਵਿਤ ਹੋਏ ਆ ਤੇ ਬਹੁਤ ਮਾਮੂਲੀ ਲੋਕਾਂ ਨੂੰ ਲੰਗਸ ਇਨਫੈਕਸ਼ਨ ਜਿਹੜਾ ਹੋਇਆ। ਉਹਨਾਂ ਨੇ ਕਿਹਾ ਕਿ ਅਸੀਂ ਹੈਲਥ ਮਿਨਿਸਟਰੀ ਤੇ ICMR ਦਾ ਨੈਸ਼ਨਲ ਟਾਸਕ ਫੋਰਸ ਦੀ ਗਾਈਡਲਾਈਨ ਤੇ ਪ੍ਰੋਟੋਕਾਲ ਦੇ ਤਹਿਤ ਲੱਖਾਂ ਲੋਕਾਂ ਦਾ ਇਲਾਜ ਕਰ ਰਹੇ ਹਾਂ। ਔਰ ਐਲੋਪੈਥੀ ਦਵਾਈਆਂ ਨੇ ਲੋਕਾਂ ਨੂੰ ਜਿਹੜਾ ਮਰਨ ਦਾ ਦਾਅਵਾ ਕੀਤਾ ਗਿਆ, ਇਹ ਇੱਕ ਚੁਣੌਤੀ ਹੈ ਸਿੱਧੇ ਤੌਰ ਦੇ ਉੱਤੇ, ਕਿਉਂਕਿ ਅਸੀਂ ਗਾਈਡਲਾਈਨ ਦੇ ਤਹਿਤ ਇਹਨਾਂ ਦਾ ਇਲਾਜ ਜਿਹੜਾ ਉਹ ਕਰ ਰਹੇ ਹਾਂ। ਚਿੱਠੀ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਕਰੋਨਾ ਦੀ ਪਹਿਲੀ ਲਹਿਰ ਦੇ ਵਿੱਚ ਫਰੰਟ ਲਾਈਨ ਦੇ ਉੱਤੇ ਕੰਮ ਕਰਦੇ 753 ਡਾਕਟਰ ਨੇ ਜਾਨ ਗਵਾਈ ਸੀ ਤੇ ਇਹਨਾਂ ਵਿੱਚੋਂ ਕਿਸੇ ਨੂੰ ਵੈਕਸੀਨ ਦੀ ਡੋਜ਼ ਨਹੀਂ ਸੀ ਲੱਗੀ, ਜਦੋਂ ਕਿ ਦੂਜੀ ਲਹਿਰ ਦੇ ਵਿੱਚ 513 ਡਾਕਟਰ ਦੀ ਜਾਨ ਗਈ ਹੈ। ਇਹਦੇ ਵਿੱਚ ਜ਼ਿਆਦਾਤਰ ਕਿਸੇ ਨਾ ਕਿਸੇ ਕਾਰਨ ਤੋਂ ਵੈਕਸੀਨ ਨਹੀਂ ਲੱਗ ਸਕੀ ਸੀ। ਹੁਣ ਇਹ ਦਾਅਵਾ ਕੀਤਾ ਜਾ ਰਿਹਾ ਕਿ ਵੈਕਸੀਨ ਦੇ ਦੋਨੋਂ ਡੋਜ਼ ਲੈਣ ਤੋਂ ਬਾਅਦ 10,000 ਡਾਕਟਰ ਤੋਂ ਇਲਾਵਾ ਲੱਖਾਂ ਲੋਕਾਂ ਦੀ ਜਾਨ ਚਲੇਗੀ ਆ। ਇਹ ਕਿਹਾ ਗਿਆ ਕਿ ਜਾਣ ਬੁੱਝ ਕੇ ਵੈਕਸੀਨੇਸ਼ਨ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ। ਮੋਦੀ ਨੂੰ ਲਿਖੀ ਚਿੱਠੀ ਦੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਹ ਗੱਲ ਕਹੀ ਆ ਕਿ ਜਿਹੜੇ ਲੋਕ ਵੈਕਸੀਨ ਦੇ ਖਿਲਾਫ ਗਲਤ ਗੱਲਾਂ ਫੈਲਾ ਰਹੇ ਆ, ਲੋਕਾਂ ਦੇ ਵਿੱਚ ਡਰ ਪੈਦਾ ਕਰ ਰਹੇ ਆ, ਇਹ ਲੋਕ ਆਪਣੀ ਕੰਪਨੀ ਦਾ ਸਮਾਨ ਵੇਚਣ ਦੇ ਵਾਸਤੇ ਸਰਕਾਰ ਦੇ ਵੱਲੋਂ ਜਾਰੀ ਇਲਾਜ ਦੇ ਪ੍ਰੋਟੋਕਾਲ ਨੂੰ ਚੁਣੌਤੀ ਦੇ ਰਹੇ ਆ। ਜਿਹੜਾ ਇਹ ਰਾਮਦੇਵ ਹੈ, ਜਿਹੜੇ ਚੈਨਲਾਂ ਦੇ ਉੱਤੇ ਬਹਿਸ ਦੇ ਵਿੱਚ ਪਾਰਟਿਸਿਪੇਟ ਕਰਦਾ,
ਇਹ ਕੀ ਕਰਦਾ ਹੈ ਕਿ ਉਹਦੇ ਮੂਹਰੇ ਜਿਹੜੀਆਂ ਇਹਦੀਆਂ ਵੈਕਸੀਨ ਨੇ ਉਹ ਰੱਖ ਲੈਂਦਾ, ਉਹ ਨਾਲ ਦੀ ਨਾਲ ਉਹਨਾਂ ਦੀ ਮਸ਼ਹੂਰੀ ਵੀ ਕਰੀ ਜਾਂਦਾ। ਮਤਲਬ ਕਿ ਉਹ ਇਸ ਸਾਰੀ ਕੰਟਰੋਵਰਸੀ ਦੇ ਵਿੱਚੋਂ ਵੀ ਆਪਣੀ ਦਵਾਈ ਦੀ ਮਸ਼ਹੂਰੀ ਕਰਕੇ ਉਹਨੂੰ ਵੇਚਣ ਦੇ ਜਿਹੜਾ ਉਹ ਚੱਕਰਾਂ ਦੇ ਵਿੱਚ ਹੈ। ਰਾਮਦੇਵ ਨੇ ਆਪਣਾ ਬਿਆਨ ਤਾਂ ਵਾਪਸ ਲੈ ਲਿਆ ਸੀ, ਪਰ IMA ਜਿਹੜਾ ਉਹ ਇਸ ਗੱਲ ਦੇ ਉੱਤੇ ਅੜਿਆ ਹੋਇਆ ਕਿ ਸਿਰਫ ਬਿਆਨ ਵਾਪਸ ਲੈ ਲੈਣ ਦੇ ਨਾਲ ਕੀ ਹੁੰਦਾ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਉਹਨੂੰ ਮਾਫੀ ਮੰਗਣੀ ਚਾਹੀਦੀ। ਜੀ ਦੇਖੋ ਮੰਗਦਾ ਕਿ ਨਹੀਂ, ਲੱਗਦਾ ਤਾਂ ਨਹੀਂਗਾ ਉੱਦਾਂ। ਅੱਗੇ ਕੇਜਰੀਵਾਲ ਦੀ ਗੱਲ ਕਰਦੇ ਹਾਂ, ਉਸਨੇ ਫਿਰ ਕੇਂਦਰ ਸਰਕਾਰ ਨੂੰ ਘੇਰਿਆ ਜਿਹੜਾ ਮਾਮਲਾ ਚੱਲ ਰਿਹਾ ਹੈਗਾ ਟੀਕੇ ਵਾਲਾ, ਕਿ ਜਿਹੜੀਆਂ ਕੇਂਦਰ ਸਰਕਾਰ ਆ ਉਹਨੇ ਸਾਰਾ ਕੁਝ ਕਰਨਾ ਆ, ਨਾ ਕਿ ਸਟੇਟਾਂ ਨੇ। ਐਕਚੁਅਲੀ ਕੀ ਆ ਕਿ ਇਸ ਮਾਮਲੇ ਦੇ ਉੱਤੇ ਸਟੇਟਾਂ ਜਿਹੜੀਆਂ ਜੀ ਉਹ ਇਕਜੁੱਟ ਨਹੀਂ ਗਈਆਂ। ਸਟੇਟਾਂ ਇਕਜੁੱਟ ਹੋਣ ਤੇ ਨੱਕ ਦੇ ਵਿੱਚ ਦਮ ਤਾਂ ਜਿਹੜਾ ਉਹ ਲਿਆਂਦਾ ਜਾ ਸਕਦਾ ਕੇਂਦਰ ਦੀ ਸਰਕਾਰ ਦੇ। ਇੱਥੇ ਇਹ ਆ ਕਿ ਇਸ ਗੱਲ ਦਾ ਫਾਇਦਾ ਜਿਹੜਾ ਉਹ ਹੋ ਰਿਹਾ ਕੇਂਦਰ ਦੀ ਸਰਕਾਰ ਨੂੰ, ਵੀ ਜਦੋਂ ਇਕਜੁੱਟਤਾ ਦੇ ਨਾਲ ਉਠਾ ਹੀ ਨਹੀਂ ਰਹੇ। ਉਹਨੇ ਪਹਿਲਾਂ ਤਾਂ ਬਜਟ ਦੇ ਵਿੱਚ ਪੈਸਾ ਰੱਖ ਲਿਆ 32,000 ਕਰੋੜ ਰੁਪਈਆ, ਫਿਰ ਜਦੋਂ ਇਹ ਸੈਕੰਡ ਵੇਵ ਆਈ ਤੇ ਇਹ ਕਹਿਤਾ ਜੀ ਆਪੋ ਆਪਣੇ ਤੌਰ ਦੇ ਉੱਤੇ ਤੁਸੀਂ ਵੈਕਸੀਨ ਖਰੀਦੋ ਮੁਲਕਾਂ ਤੋਂ। ਹੁਣ ਮੁਲਕ ਤੋਂ ਜਿਹੜੇ ਸੂਬੇ ਨੇ ਉਹ ਵੈਕਸੀਨ ਕਿਵੇਂ ਖਰੀਦਣ, ਇਹ ਬੜਾ ਵੱਡਾ ਜਿਹੜਾ ਜੀ ਉਹ ਸਵਾਲ ਸਾਹਮਣੇ ਆ ਗਿਆ। ਇਹਦੇ ਵਿੱਚ ਕੋਈ ਨਹੀਂ ਬੋਲ ਰਿਹਾ ਜੀ। ਈਵਨ ਇੱਥੇ ਪੰਜਾਬ ਦੇ ਵਿੱਚ ਵੀ ਵੈਕਸੀਨ ਦਾ ਘਾਟਾ ਹੈ। ਵੈਕਸੀਨ ਦੇ ਵਿੱਚ ਜਿਹੜੀ ਮੋਡਰਨਾ ਤੇ ਫਾਈਜ਼ਰ ਹੈ, ਇਹਨਾਂ ਨੇ ਨਾ ਕਰਤੀ ਪੰਜਾਬ ਨੂੰ ਵੀ ਦੇਣ ਤੋਂ। ਉਹ ਕਹਿੰਦੇ ਅਸੀਂ ਤਾਂ ਸੈਂਟਰ ਦੇ ਨਾਲ ਜਿਹੜਾ ਉਹ ਹੈਂਡਲ ਕਰਦੇ ਆ। ਸਾਡੇ ਇੱਥੋਂ ਮੁੱਖ ਮੰਤਰੀ ਨੂੰ ਚੇਤਾ ਹੀ ਨਹੀਂ ਗਿਆ ਜੀ। ਉਹ ਬੈਠੇ ਨੇ ਆਰਾਮ ਨਾਲ ਆਪਣੇ ਬਾਹਰਲੇ ਘਰੇ ਸੁਰੱਖਿਅਤ ਹੋ ਗਏ, ਲੋਕਾਂ ਦਾ ਕੋਈ ਫਿਕਰ ਨਹੀਂ। ਉਹ ਇਸ ਮਾਮਲੇ ਨੂੰ ਨਹੀਂ ਉਠਾ ਰਹੇ ਕਿਉਂਕਿ ਸੈਂਟਰ ਦੀ ਸਰਕਾਰ ਦੇ ਖਿਲਾਫ ਬੋਲਣਾ ਨਹੀਂ ਚਾਹੁੰਦੇ। ਦਿੱਲੀ ਦੇ ਮੁੱਖ ਮੰਤਰੀ ਨੇ ਇਹ ਦਾਅਵਾ ਕੀਤਾ ਕਿ ਕੇਂਦਰ ਨੇ ਦੇਸ਼ ਦੇ ਵਿੱਚ ਵੈਕਸੀਨੇਸ਼ਨ ਮੁਹਿੰਮ 6 ਮਹੀਨੇ ਦੇਰੀ ਦੇ ਨਾਲ ਸ਼ੁਰੂ ਕੀਤੀ ਹੈ। ਉਹਨੇ ਇਹ ਗੱਲ ਕਹੀ ਆ ਕਿ ਵੈਕਸੀਨ ਖਰੀਦਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਆ। ਉਹ ਫੌਰੀ ਜੰਗੀ ਪੱਧਰ ਦੇ ਉੱਤੇ ਵੈਕਸੀਨੇਸ਼ਨ ਮੁਹਿੰਮ ਜਿਹੜੀ ਉਹ ਚਲਾਏ। ਜਿਹੜਾ ਇੱਥੇ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਆ, ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ ਆ ਕਿ ਦਿੱਲੀ COVID-19 ਖਿਲਾਫ ਜੰਗ ਲੜ ਰਹੀ ਹੈ, ਜਿਹਦੇ ਚ ਕੇਂਦਰ ਤੇ ਸੂਬਿਆਂ ਦੀਆਂ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੇ। ਕੇਂਦਰ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟ ਰਹੀ ਤੇ ਸੂਬਿਆਂ ਨੂੰ ਆਪਣੇ ਲਈ ਖੁਦ ਪ੍ਰਬੰਧ ਕਰਨ ਨੂੰ ਕਹਿ ਰਹੀ ਹੈ। ਇਹ ਗਲਤ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਤਰ੍ਹਾਂ ਆ ਕਿ ਜੇ ਪਾਕਿਸਤਾਨ ਨੂੰ ਕੱਲ ਨੂੰ ਭਾਰਤ ਦੇ ਖਿਲਾਫ ਕੋਈ ਸਾਜ਼ਿਸ਼ ਕਰੇ ਜਾਂ ਹਮਲਾ ਜਿਹੜਾ ਜੀ ਉਹ ਕਰ ਦੇਵੇ ਤੇ ਫਿਰ ਕੀ ਉਹਦਾ ਜਵਾਬ ਜਿਹੜਾ ਆ ਉਹ ਸੂਬੇ ਦੇਣਗੇ ਜਾਂ ਫਿਰ ਜਿਹੜਾ ਜੀ ਉਹ ਕੇਂਦਰ ਦੀ ਸਰਕਾਰ ਇਹਦਾ ਜਵਾਬ ਦੇਊਗੀ। ਉਹਨੇ ਇਹ ਗੱਲ ਕਹੀ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਆ ਉਹਨੇ ਮੁਲਕ ਟੂ ਮੁਲਕ ਜਿਹੜੇ ਸਮਝੌਤੇ ਕਰਨੇ ਹੁੰਦੇ ਆ, ਤੇ ਮੁਲਕ ਟੂ ਮੁਲਕ ਸਮਝੌਤੇ ਹੁਣ ਤੱਕ ਕੇਂਦਰ ਹੀ ਕਰਦਾ ਆਇਆ। ਤੇ ਹੁਣ ਇਸ ਟੀਕੇ ਵਾਲੇ ਮਾਮਲੇ ਦੇ ਉੱਤੇ ਜਿਹੜਾ ਇਹ ਕਿਵੇਂ ਕਿਹਾ ਜਾ ਰਿਹਾ ਕਿ ਤੁਸੀਂ ਮੁਲਕਾਂ ਤੋਂ ਜਿਹੜੇ ਇੰਜੈਕਸ਼ਨ ਆ ਉਹ ਖਰੀਦ ਲਓ। ਇਹ ਵੀ ਪੁੱਛਿਆ ਕਿ ਕੀ ਦਿੱਲੀ ਨੇ ਪਰਮਾਣੂ ਬੰਬ ਬਣਾਇਆ ਤੇ ਉੱਤਰ ਪ੍ਰਦੇਸ਼ ਨੇ ਟੈਂਕ ਖਰੀਦੇ ਆ ਕਦੀ? ਜਾਂ ਟੀਕਿਆਂ ਨੂੰ ਖਰੀਦਣ ਦੇ ਵਾਸਤੇ ਤੇ ਉਹਨਾਂ ਦੀ ਸਪਲਾਈ ਜਿਹੜੀ ਆ ਉਹਦੇ ਵਾਸਤੇ ਜ਼ਿੰਮੇਵਾਰੀ ਕੇਂਦਰ ਦੀ ਸਰਕਾਰ ਦੀ ਹੈ। ਜੇ ਉਹ ਟੀਕੇ ਦੇਣ ਤਾਂ ਅਸੀਂ ਟੀਕਾਕਰਨ ਕੇਂਦਰਾਂ ਨੂੰ ਨਾ ਖੋਲੀਏ ਤੇ ਉਹ ਦਿੱਲੀ ਨੂੰ ਜਵਾਬ ਦੇ ਠਹਿਰਾ ਸਕਦੇ ਆ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਭਾਰਤ ਦੇ ਵਿੱਚ ਇਹ ਜਿਹੜੀ ਮੁਹਿੰਮ ਆ 6 ਮਹੀਨੇ ਦੇਰੀ ਦੇ ਨਾਲ ਸ਼ੁਰੂ ਹੋਈ ਹੈ। ਦੁਨੀਆ ਭਰ ਦੇ ਮੁਲਕਾਂ ਨੇ ਆਪਣੇ ਲੋਕਾਂ ਨੂੰ ਵੈਕਸੀਨ ਲਾਉਣੇ ਸ਼ੁਰੂ ਕਰਤੇ, ਪਰ ਭਾਰਤ 'ਚ ਲੋਕਾਂ ਨੂੰ ਵੈਕਸੀਨ ਲਾਉਣ ਦੀ ਥਾਂ ਦੇ ਉੱਤੇ ਵੈਕਸੀਨ ਵਿਦੇਸ਼ ਭੇਜ ਦਿੱਤੀ ਗਈ ਔਰ ਮੁਲਕ 'ਚ ਟੀਕਾਕਰਨ ਮੁਹਿੰਮ ਪਹਿਲਾਂ ਸ਼ੁਰੂ ਹੋ ਜਾਂਦੀ ਤਾਂ ਦੂਜੀ ਲਹਿਰ ਤੋਂ ਕਈ ਲੋਕਾਂ ਦੀਆਂ ਜਾਨਾਂ ਜਿਹੜੀਆਂ ਉਹ ਬਚ ਸਕਦੀਆਂ। ਦੇਖੋ ਜਿਹੜੇ ਸਵਾਲ ਨੇ, ਗੱਲ ਇਹ ਨਹੀਂ ਹੈ ਕਿ ਕੇਜਰੀਵਾਲ ਨੇ ਉਠਾਏ ਨੇ, ਗੱਲ ਇਹ ਆ ਕਿ ਇਹ ਸਾਰੇ ਸੂਬਿਆਂ ਦੇ ਵਾਸਤੇ ਸੇਮ ਸਵਾਲ ਨੇ। ਜੇ ਘੱਟੋ ਘੱਟ ਕੈਪਟਨ ਅਮਰਿੰਦਰ ਸਿੰਘ ਹੋਰਾਂ ਵਰਗੇ ਜਿਹੜੇ ਮੁੱਖ ਮੰਤਰੀ ਨੇ ਉਹ ਬੋਲ ਨਹੀਂ ਸਕਦੇ ਤੇ ਜਿਹੜੇ ਬੋਲ ਰਹੇ ਨੇ ਉਹਨਾਂ ਦੀ ਇਸ ਪੱਖੋਂ ਜਿਹੜੀ ਉਹ ਸਪੋਰਟ ਕਰ ਦੇਣ ਕਿ ਠੀਕ ਹੈ ਸਾਡੇ ਨਾਲ ਵੀ ਇਹੀ ਧੱਕਾ ਜਿਹੜਾ ਉਹ ਹੋ ਰਿਹਾ, ਅਸੀਂ ਮੁਲਕ ਤੋਂ ਜਿਹੜਾ ਉਹ ਕਿਵੇਂ ਵੈਕਸੀਨ ਖਰੀਦ ਲਈਏ। ਔਰ ਜਿਹੜੀਆਂ ਇਹ ਵੈਕਸੀਨ ਵਾਲੀਆਂ ਕੰਪਨੀਆਂ ਨੇ ਉਹ ਆਪਣੀ ਜਗ੍ਹਾ ਦੇ ਉੱਤੇ ਠੀਕ ਨੇ। ਇਦਾਂ ਕਦੀ ਹੋਇਆ ਨਹੀਂ ਕਿ ਸੂਬਿਆਂ ਨੂੰ ਡਾਇਰੈਕਟ ਹੋਵੇ। ਉਹ ਕਹਿੰਦੇ ਇਸ ਤਾਂ ਸੈਂਟਰ ਦੇ ਨਾਲ ਜਿਹੜੀ ਉਹ ਗੱਲ ਕਰਾਂਗੇ। ਕਈ ਕਿਸਮ ਦੀਆਂ ਇਹਦੇ ਵਿੱਚ ਟੈਕਨੀਕਲ ਜਿਹੜੀਆਂ ਉਹ ਮੁਸ਼ਕਲਾਂ ਨੇ ਜਿਨ੍ਹਾਂ ਦਾ ਸਾਹਮਣਾ ਸੂਬਿਆਂ ਨੂੰ ਕਰਨਾ ਪੈ ਰਿਹਾ। ਬਿਲਕੁਲ ਜੀ, ਜਿੱਥੋਂ ਵੀ ਦਵਾਈ ਲੈਣੀ ਆ ਉੱਥੇ ਟੈਕਨੀਕਲਿਟੀ ਤਾਂ ਬਹੁਤ ਜ਼ਿਆਦਾ ਹੁੰਦੀ ਹੈ। ਤੇ ਅੱਗੇ ਗੱਲ ਕਰਦੇ ਹੈਗੇ ਆ ਜਿਹੜਾ ਇੱਕ ਜਬਰ ਜਨਾਹ ਦਾ ਮਾਮਲਾ ਹੋਇਆ ਸੀਗਾ, ਉੱਥੇ ਹਾਈ ਕੋਰਟ ਨੇ ਝਟਕਾ ਦੇ ਕੇ ਬਠਿੰਡਾ ਦੀ ਪੁਲਿਸ ਨੂੰ ਨਵੀਂ ਸਿੱਟ ਬਣਾਤੀ। ਦੇਖੋ ਇਹ ਮਾਮਲਾ ਇੱਥੇ ਬਠਿੰਡੇ ਦੇ ਵਿੱਚ ਵਾਪਰਿਆ ਸੀਗਾ, ਜਿੱਥੇ ਇੱਕ CIA ਸਟਾਫ ਦੇ ਵਿੱਚ ਥਾਣੇਦਾਰ ਜਿਹੜਾ ਉਹਨੇ ਔਰਤ ਦੇ ਉੱਤੇ ਮਾੜੀ ਨਿਗਾਹ ਰੱਖੀ ਔਰ ਉਹ ਜਿਹੜਾ ਉਸ ਔਰਤ ਦੇ ਨੇੜੇ ਤੇੜੇ ਵਾਲੇ ਸੀ ਉਹਨਾਂ ਨੇ
ਉਹਦੀਆਂ ਵੀਡੀਓ ਵਗੈਰਾ ਬਣਾ ਕੇ ਲੋਕਾਂ ਦੇ ਸਾਹਮਣੇ ਲਿਆਂਦਾ, ਫਿਰ ਉਹਦਾ ਉੱਤੇ ਮਾਮਲਾ ਦਰਜ ਹੋ ਗਿਆ, ਉਹਨੂੰ ਪੁਲਿਸ ਦੇ ਵਿੱਚੋਂ ਸਸਪੈਂਡ ਜਿਹੜਾ ਉਹ ਕਰ ਦਿੱਤਾ ਗਿਆ। ਤੇ ਨਾਲ ਦੀ ਨਾਲ ਬਠਿੰਡਾ ਦੀ ਪੁਲਿਸ ਨੇ ਇੱਕ ਸਿੱਟ ਬਣਾਤੀ ਕਿ ਇਹ ਸਿੱਟ ਜਿਹੜੀ ਆ ਜਾਂਚ ਕਰੂਗੀ ਇਸ ਮਾਮਲੇ ਦੀ। ਇੱਕ ਜਿਹੜੇ ਵਕੀਲ ਨੇ ਉਹ ਲੈ ਗਏ ਇਸ ਮਾਮਲੇ ਨੂੰ ਹਾਈ ਕੋਰਟ ਦੇ ਵਿੱਚ। ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਨੇ, ਉਹਨਾਂ ਨੇ ਇਹਨੂੰ ਨਿਆਂ ਦਿਵਾਉਣ ਦੇ ਵਾਸਤੇ ਔਰਤ ਨੂੰ ਪਟੀਸ਼ਨ ਦਾਖਲ ਕਰਨ ਦੇ ਮਾਮਲੇ ਦੇ ਉੱਤੇ ਜਾਂਚ ਆਈਪੀਐਸ ਅਧਿਕਾਰੀਆਂ ਤੋਂ ਕਰਾਉਣ ਦੀ ਮੰਗ ਜਿਹੜੀ ਉਹ ਕੀਤੀ। ਇਹਦੇ ਚ ਇੱਕ ਜਿਹੜਾ ਟੈਕਨੀਕਲੀ ਉਹਨਾਂ ਨੇ ਵੱਡਾ ਜਿਹੜਾ ਪੁਆਇੰਟ ਉਠਾਇਆ ਕਿ ਜਿਹੜੀ ਇਹ ਸਿੱਟ ਬਣੀ ਇਹਦੇ ਵਿੱਚ ਕੋਈ ਵੀ ਮਹਿਲਾ ਪੁਲਿਸ ਅਧਿਕਾਰੀ ਨਹੀਂ ਗਈ। ਹਾਈ ਕੋਰਟ ਨੇ ਇਹਦੇ ਉੱਤੇ ਤੁਰੰਤ ਜਿਹੜਾ ਜੀ ਉਹ ਨੋਟਿਸ ਲਿਆ ਔਰ ਐਸਐਸਪੀ ਬਠਿੰਡਾ ਦੇ ਵੱਲੋਂ ਬਣਾਈ ਜਿਹੜੀ ਸਿੱਟ ਸੀ ਉਹਨੂੰ ਰੱਦ ਕਰਤਾ ਤੇ ਨਵੇਂ ਸਿਰੇ ਤੋਂ ਸਿੱਟ ਜਿਹੜੀ ਉਹ ਬਣਾਤੀ। ਇਹ ਜਿਹੜੀ ਨਵੀਂ ਸਿੱਟ ਬਣਾਈ ਇਹਦੇ ਵਿੱਚ 3 ਮਹਿਲਾ ਅਧਿਕਾਰੀ, ਏਡੀਜੀਪੀ ਗੁਰਪ੍ਰੀਤ ਦਿਓ, ਐਸਐਸਪੀ ਮੁਕਤਸਰ ਡੀ ਸੁਧਰਵਿਜੀ ਤੇ ਡੀਐਸਪੀ ਬੁਢਲਾਡਾ ਪ੍ਰਭਜੋਤ ਕੌਰ ਨੂੰ ਇਹਦੇ ਵਿੱਚ ਸ਼ਾਮਲ ਜਿਹੜਾ ਉਹ ਕੀਤਾ ਗਿਆ। ਔਰ ਇਹਦੇ ਵਿੱਚ ਇਹ ਜਿਹੜਾ ਮੁੱਖ ਜਿਹੜਾ ਵਿਅਕਤੀ ਆ ਸੀਆਈਏ ਸਟਾਫ ਬਠਿੰਡਾ ਦਾ ਏਐਸਏ ਗੁਰਵਿੰਦਰ ਸਿੰਘ ਹੈ। ਔਰ ਹਾਈ ਕੋਰਟ ਨੇ ਇਹ ਕਿਹਾ ਕਿ ਬਹੁਤ ਸੰਵੇਦਨਸ਼ੀਲ ਮਾਮਲਾ ਹੈ ਤੇ ਬਠਿੰਡਾ ਪੁਲਿਸ ਨੇ ਗੰਭੀਰਤਾ ਦੇ ਨਾਲ ਇਹਨੂੰ ਲਿਆ ਹੀ ਨਹੀਂ। ਹੁਣ ਨਵੀਂ ਸਿੱਟ ਦੇ ਵਿੱਚ ਸ਼ਾਮਲ ਤਿੰਨੇ ਜਿਹੜੇ ਮਹਿਲਾ ਅਧਿਕਾਰੀ ਨੇ ਉਹ ਵਿਧਵਾ ਦੇ ਨਾਲ ਹੋਏ ਜਿਨਸੀ ਸ਼ੋਸ਼ਣ ਤੇ ਉਹਦੇ ਪੁੱਤ ਦੇ ਖਿਲਾਫ ਦਰਜ ਐਨਡੀਪੀਐਸ ਐਕਟ ਦੇ ਤਹਿਤ ਕੇਸ ਦੀ ਜਾਂਚ ਜਿਹੜੀ ਉਹ ਕਰਨਗੇ। ਇਹ ਕਿਹਾ ਜਾ ਰਿਹਾ ਕਿ ਥਾਣੇਦਾਰ ਜਿਹੜਾ ਸੀਗਾ ਉਹਨੇ ਔਰਤ ਦੇ ਉੱਤੇ ਦਬਾਅ ਪਾਉਣ ਦੇ ਕਰਕੇ ਉਹਦੇ ਮੁੰਡੇ ਨੂੰ ਨਸ਼ੇ ਦੇ ਇੱਕ ਮਾਮਲੇ ਦੇ ਵਿੱਚ ਫਸਾ ਦਿੱਤਾ। ਉਹਦੀਆਂ ਵੀਡੀਓ ਜਿਹੜੀਆਂ ਆਡੀਓ ਸੀਗੀਆਂ ਉਹ ਵੀ ਕਈ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ, ਜਿਹਦੇ ਵਿੱਚ ਉਹ ਇਸ ਕੇਸ ਦਾ ਬਾਰ-ਬਾਰ ਜ਼ਿਕਰ ਕਰਦਾ ਔਰ ਇਸ ਕੇਸ ਦਾ ਜ਼ਿਕਰ ਕਰਦੇ ਇਹ ਵੀ ਕਹਿੰਦਾ ਕਿ ਕੋਈ ਗੱਲ ਨਹੀਂ, ਮੈਂ ਇਹਦੇ ਵਿੱਚ ਮੇਨ ਗਵਾਹੀ ਮੇਰੀ ਆ, ਮੈਂ ਆਪੇ ਸਾਰਾ ਕੁਝ ਜਿਹੜਾ ਜੀ ਉਹ ਸੰਭਾਲ ਲੂਗਾ। ਇਹ ਹਾਲਾਤ ਤਾਂ ਪੰਜਾਬ ਪੁਲਿਸ ਦੇ ਜਿਹੜੇ ਜੀ ਉਹ ਬਣੇ ਪਏ ਆ ਕਿ ਕਿਵੇਂ ਉਹ ਲੋਕਾਂ ਨੂੰ ਜਿਹੜਾ ਉਹ ਉਲਝਾਉਂਦੇ ਆ। ਤੇ ਹਾਈ ਕੋਰਟ ਨੇ ਜਿਸ ਤਰੀਕੇ ਦੇ ਨਾਲ ਇਹਦਾ ਨੋਟਿਸ ਲਿਆ ਔਰ ਉਹਨੇ ਸਿੱਟ ਬਣਾਈ ਆ, ਇਹ ਵੱਡਾ ਝਟਕਾ ਬਠਿੰਡੇ ਦੀ ਪੁਲਿਸ ਦੇ ਵਾਸਤੇ ਹੈ ਜੀ। ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਪੀਆਰਟੀਸੀ ਨੇ ਨਵੀਆਂ ਬੱਸਾਂ ਜਿਹੜੀਆਂ ਖਰੀਦਣੀਆਂ ਉਹਨਾਂ ਦੀ ਮਨਜ਼ੂਰੀ ਤਾਂ ਮਿਲ ਗਈ ਆ, ਪਰ ਉੱਥੇ ਜਿਹੜੇ ਕਾਮੇ ਲੱਗੇ ਹੋਏ ਆ ਉਹ ਕਿਸੇ ਹੋਰ ਤਰੀਕੇ ਦੇ ਨਾਲ ਲੋਕਾਂ ਨੂੰ ਸਮਝਾਉਣ ਦੇ ਵਿੱਚ ਲੱਗੇ ਹੋਏ ਆ ਕਿ ਖਾ ਜਾਣਗੇ ਸਾਰਾ ਕੁਝ। ਦੇਖੋ ਇਹ ਕਿਹਾ ਗਿਆ ਮੁੱਖ ਮੰਤਰੀ ਹੋਰਾਂ ਦੇ ਵੱਲੋਂ, ਕਿਉਂਕਿ ਚੋਣਾਂ ਦਾ ਵਰ੍ਹਾ ਸਟਾਰਟ ਹੋ ਗਿਆ ਤੇ ਵੀ ਪੀਆਰਟੀਸੀ ਜਿਹੜੀ ਆ ਉਹਨੂੰ 200 ਨਵੀਆਂ ਬੱਸਾਂ ਜਿਹੜੀਆਂ ਨੇ 225 ਨਵੀਆਂ ਬੱਸਾਂ ਖਰੀਦਣ ਦੀ ਮਨਜ਼ੂਰੀ ਦਿੱਤੀ ਗਈ ਆ। ਔਰ ਇਹ ਕਿਹਾ ਗਿਆ ਕਿ ਇਸ ਫਲੀਟ ਦੇ ਨਾਲ ਪੀਆਰਟੀਸੀ ਜਿਹੜੀ ਆ ਉਹਦਾ ਰੈਵਨਿਊ ਜਿਹੜਾ ਉਹ ਵਧੂਗਾ। ਹੁਣ ਸਵਾਲ ਵੱਡਾ ਇਹ ਹੈ ਕਿ ਰੈਵਨਿਊ ਵਧਣਾ ਜਿਹੜਾ ਉਹ ਕਿੱਥੋਂ ਆ, ਕਿਉਂਕਿ ਜਦੋਂ ਇਹ ਸਰਕਾਰ ਬਣੀ ਆ ਮੌਜੂਦਾ ਤਾਂ ਉਹਨੇ ਆਪਣੇ ਜਿਹੜਾ ਚੋਣ ਮੈਨੀਫੈਸਟੋ ਸੀਗਾ ਉਹਦੇ ਵਿੱਚ ਇਹ ਕਿਹਾ ਸੀਗਾ ਕਿ ਸਰਕਾਰ ਬਣਨ ਤੋਂ 3 ਮਹੀਨਿਆਂ ਦੇ ਵਿੱਚ ਅਸੀਂ ਟਰਾਂਸਪੋਰਟ ਪਾਲਿਸੀ ਲੈ ਕੇ ਆਵਾਂਗੇ। 5ਵਾਂ ਸਾਲ ਸ਼ੁਰੂ ਹੋ ਗਿਆ, ਟਰਾਂਸਪੋਰਟ ਪਾਲਿਸੀ ਦਾ ਪਤਾ ਹੀ ਨਹੀਂ ਕਿੱਥੇ ਜਿਹੜੀ ਉਹ ਗਈ। ਜਿਹੜੀਆਂ ਪੀਆਰਟੀਸੀ ਦੀਆਂ ਕੁਝ ਬੱਸਾਂ 에ਅਰਪੋਰਟ ਦੇ ਉੱਤੇ ਕੰਮ ਕਰਦੀਆਂ ਸੀ, ਆਪਾਂ ਨੂੰ ਸਭ ਨੂੰ ਪਤਾ ਕਿਵੇਂ ਉਹ ਖੂੰਜੇ ਲਾ ਕੇ ਕਿੰਨਾ ਪੈਸਾ ਖਰਚ ਕੇ ਰੱਖੀਆਂ ਹੋਈਆਂ ਨੇ। ਕਿਉਂਕਿ ਜਿਹੜੀ ਪ੍ਰਾਈਵੇਟ ਇੱਕ ਪਰਿਵਾਰ ਦੀ ਬੱਸ ਸਰਵਿਸ ਹੈ ਉਹ ਦਿੱਲੀ 에ਅਰਪੋਰਟ ਤੱਕ ਚੱਲਦੀ ਹੈ, ਉਹਨੂੰ ਫਾਇਦਾ ਦੇਣ ਦੇ ਵਾਸਤੇ ਇਹ ਪੀਆਰਟੀਸੀ ਦੀਆਂ ਬੱਸਾਂ ਜਿਹੜੀਆਂ ਸੀ ਉਹ ਨਹੀਂ ਚਲਾਈਆਂ ਗਈਆਂ। ਹੁਣ ਸਰਕਾਰ ਨੇ ਚੋਣਾਂ ਦਾ ਵਰ੍ਹਾ ਹੋਣ ਕਰਕੇ ਇਹ ਕਰ ਦਿੱਤਾ ਕਿ ਜਿਹੜੀਆਂ ਸਰਕਾਰੀ ਬੱਸਾਂ ਦੇ ਵਿੱਚ ਔਰਤਾਂ ਮੁਫਤ ਸਫ਼ਰ ਕਰ ਸਕਣਗੀਆਂ। ਇਹਦੇ ਨਾਲ ਪੀਆਰਟੀਸੀ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਔਰਤਾਂ ਦੀ ਗਿਣਤੀ ਤਾਂ ਵੱਧ ਗਈ, ਪਰ ਉਹ ਮੁਫਤ ਵਾਲੀਆਂ ਨੇ ਸਾਰੀਆਂ। ਉਹਦੇ ਨਾਲ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਘਾਟੇ ਦੇ ਵਿੱਚ ਜਾਣੀ ਸ਼ੁਰੂ ਹੋ ਗਈ। ਸਰਕਾਰ ਨੇ ਉਹ ਪੈਸੇ ਦੇਣੇ ਆ, ਸਰਕਾਰ ਦੇ ਅੱਲੇ ਪੱਲੇ ਕੁਝ ਹੋਵੇ ਤੇ ਇੱਥੇ ਪਟਿਆਲੇ ਦੇ ਵਿੱਚ ਜਿਹੜੀਆਂ ਕੱਲ ਮੈਂ ਪਾਈਆਂ ਸੀ 14 ਦੇ ਕਰੀਬ ਐਂਬੂਲੈਂਸ ਖੜੀਆਂ ਨੇ, ਕਿਉਂਕਿ ਉਹਨਾਂ ਦੀ ਰਿਪੇਅਰ ਕਰਾਉਣ ਦੇ ਵਾਸਤੇ ਸਰਕਾਰ ਕੋਲ ਪੈਸਾ ਹੈ ਨਹੀਂ। ਉਹ ਪ੍ਰਾਈਵੇਟ ਐਂਬੂਲੈਂਸਾਂ ਨੂੰ ਜਿਹੜਾ ਲੋਕਾਂ ਨੂੰ ਲੁੱਟਣ ਦੇ ਵਾਸਤੇ ਉਹ ਖੜੀਆਂ ਕਰਤੀਆਂ ਐਂਬੂਲੈਂਸਾਂ ਸਰਕਾਰੀ, ਵੀ ਲੋੜ ਹੀ ਨਹੀਂ ਇਹਨਾਂ ਨੂੰ ਬਣਾਉਣ ਦੀ। ਇਹ ਹਾਲਾਤ ਇਹਨਾਂ ਨੇ ਪੀਆਰਟੀਸੀ ਦੇ ਜਿਹੜੇ ਆ ਉਹ ਬਣਾਉਣੇ ਆ ਤੇ ਪੀਆਰਟੀਸੀ ਜਿਹੜੀ ਆ ਉਹ ਨਿੱਜੀ ਹੱਥਾਂ 'ਚ ਦੇਣੀ ਆ ਕਿਸੇ ਦਿਨ ਇਹਨਾਂ ਨੇ। ਔਰ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਦੀ ਨਿਗਾਹ, ਉਹਨਾਂ ਨੂੰ ਪਤਾ ਇਹਦੇ ਵਿੱਚ ਬੱਸ ਅੱਡੇ ਤੇ ਦੂਜੀ ਜਿਹੜੀ ਪ੍ਰਾਪਰਟੀ ਆ ਉਹ ਸਾਰੀ ਉਹਨਾਂ ਨੇ ਕੌਡੀਆਂ ਦੇ ਭਾਅ ਦੇ ਉੱਤੇ ਲੈ ਜਾਣੀ ਆ। ਜਿਹੜੇ ਪੀਆਰਟੀਸੀ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਨੇ ਉਹ ਬੱਸਾਂ ਦੇ ਵਿੱਚ ਚੜ੍ਹ ਕੇ ਹੁਣ ਜਦੋਂ ਬੱਸ ਦੇ ਵਿੱਚ ਸਵਾਰੀਆਂ ਬਹਿ ਜਾਂਦੀਆਂ ਨੇ ਤੇ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਠੀਕ ਹੈ, ਤੁਸੀਂ ਸਰਕਾਰ ਨੇ ਤੁਹਾਨੂੰ ਮੁਫਤ ਸਫ਼ਰ ਦੀ ਸਹੂਲਤ ਦੇ ਦਿੱਤੀ, ਅਸੀਂ ਨਾ ਨਹੀਂ ਕਰ ਸਕਦੇ, ਅਸੀਂ ਤੁਹਾਡੀ ਟਿਕਟ ਨਹੀਂ ਕੱਟ ਸਕਦੇ। ਪਰ ਉਹ ਦੱਸਦੇ ਆ
ਕਿ ਸਰਕਾਰ ਪੀਆਰਟੀਸੀ ਨੂੰ ਉਜਾੜ ਕਿਵੇਂ ਰਹੀ ਹੈ। ਔਰ ਉਹ ਕੱਲੇ ਕੱਲੇ ਅੰਕੜੇ ਦੇਣ ਦੀ ਕੋਸ਼ਿਸ਼ ਜਿਹੜੀ ਆ ਉਹ ਵੱਖ-ਵੱਖ ਬੱਸ ਅੱਡਿਆਂ ਦੇ ਉੱਤੇ ਕਰਦੇ ਆ। ਉਹ ਨਵੇਕਲੇ ਤਰੀਕੇ ਦੇ ਨਾਲ ਲੋਕਾਂ ਨੂੰ ਦੱਸਣ ਦੇ ਯਤਨਾਂ ਦੇ ਵਿੱਚ ਨੇ ਕਿ ਕਿਵੇਂ ਇਹ ਪੀਆਰਟੀਸੀ ਉਜੜ ਜਾਊਗੀ ਜੇ ਇਹ ਮੁਫਤ ਸਫ਼ਰ ਦੀ ਸਹੂਲਤ ਇਸੇ ਤਰੀਕੇ ਦੇ ਨਾਲ ਚੱਲਦੀ ਰਹੀ। ਦੇਖੋ, ਲੋਕਾਂ ਨੂੰ ਜਿੱਥੇ ਮੁਫਤ ਦੀ ਆਦਤ ਪੈ ਜੇ, ਲੋਕ ਸੋਚਦੇ ਸਰਕਾਰ ਨੇ ਮੁਫਤ ਦੇਤਾ। ਸਰਕਾਰਾਂ ਨੇ ਆਪਣੇ ਪੱਲਿਓਂ ਨਹੀਂ ਦੇਣਾ ਹੁੰਦਾ, ਉਹ ਲੋਕਾਂ ਦੇ ਉੱਤੇ ਬੋਝ ਜਿਹੜਾ ਉਹ ਪੈਣਾ ਹੁੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਿੰਨੀ ਦੇਰ ਤੱਕ ਲੋਕੀ ਇਸ ਲੋਕ ਲਭਾਊ ਨਾਅਰਿਆਂ ਦੇ ਵਿੱਚੋਂ ਨਹੀਂ ਨਿਕਲਦੇ, ਉਨੀ ਦੇਰ ਤੱਕ ਸੂਬੇ ਦਾ ਕੁਝ ਨਹੀਂ ਜਿਹੜਾ ਜੀ ਉਹ ਹੋ ਸਕਦਾ। ਉਹ ਸੰਘ ਪਾੜਦੇ ਨੇ, ਬੋਲਦੇ ਨੇ, ਲੋਕੀ ਆਰਾਮ ਨਾਲ ਬੈਠੇ ਰਹਿੰਦੇ ਆ, ਸਾਨੂੰ ਤਾਂ ਸਰਕਾਰ ਨੇ ਮੁਫਤ ਸਹੂਲਤ ਦਿੱਤੀ ਹੋਈ ਆ, ਤੁਹਾਨੂੰ ਕੋਈ ਤਕਲੀਫ ਹੈ? ਬਿਲਕੁਲ ਜੀ, ਜਿਹੜਾ ਕੋਈ ਦੇਸ਼, ਜਿਹੜਾ ਕੋਈ ਸੂਬਾ ਆ, ਉਹ ਲੋਕਾਂ ਨੂੰ ਫਰੀ ਦੇ ਉੱਤੇ ਲਾ ਲੈ, ਉਸ ਦੇ ਨਾ ਉਹ ਦੇਸ਼ ਰਹਿੰਦਾ ਨਾ ਉਹ ਸੂਬਾ ਰਹਿੰਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ ਤੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।